ਬਾਜਿਆ ਤੇ ਫੌਜੀ ਬਣ ਗਿਆ ਤੇ ਉਹ ਗੋਲੀਆਂ ਚਲਾਉਣ ਤੇ ਆਈਆਂ ਕਰਨ ਦਿਆ। ਉਹਨਾਂ ਨੇ ਕਿਹਾ ਭਾਈ ਜੁਮੇਰਾਤ ਤੋਂ ਜੰਗ ਸ਼ੁਰੂ ਹੋ, ਕਹਿੰਦਾ ਨਹੀਂ ਜੀ ਕੰਮ ਵਾਲਾ ਦਿਨ। ਛਾ ਜਾਗਾ ਮਾ ਛਾ 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 ਰੇ ਛਾਗਾ ਮਾਰੇ ਛਾ ਰੇ ਛਾਗਾ ਮਾਰੇ। अस्सलामुअलैकुम नाज़रीन, मैं ना ਅਸੀਂ ਰਹਿੰਦੇ ਸੀ ਰਜ਼ਾਬਾਦ 14 ਨੰਬਰ ਗਲੀ 3 ਨੰਬਰ ਬਾਜ਼ਾਰ 'ਚ। ਉਹਦੀ ਨੁੱਕਰ ਦੇ ਨਾਲ ਇੱਕ ਛੋਟਾ ਜਿਹਾ ਸਕੂਲ ਹੁੰਦਾ ਸੀ, ਗਜ਼ਾਲੀ ਪਬਲਿਕ ਸਕੂਲ। ਉੱਥੇ ਮੈਂ ਪੜ੍ਹਿਆ ਕੁਛ ਦੇਰ। ਸਾਡੇ ਨਾ ਸਕੂਲ ਦੇ ਜਿਹੜੇ ਕੋਈ ਹੁੰਦੇ ਨਹੀਂ, ਉਹ ਜਿਹੜਾ ਮੁੰਡਾ ਹੁੰਦਾ ਜਿਹੜਾ ਮੋਨੀਟਰ ਟਾਈਪ, ਉਹ ਹੁੰਦਾ ਸੀ ਸਲੀਮ ਸਾਹਿਬ ਇੱਕ। ਯਾਨੀ ਉਦੋਂ ਸਲੀਮ ਸਾਡੀ ਮਤਲਬ ਸਾਡੇ ਤੋਂ ਉਮਰ ਵੱਡੀ ਸੀ, ਸੁੱਕਾ ਜਿਹਾ ਸੋਹਣਾ ਜਿਹਾ ਹੈ, ਬਿੱਲੀਆਂ ਜਿਹੀਆਂ ਅੱਖਾਂ ਟਾਈਪ। ਉਹ ਡਾਂਸ ਕਰਦਾ ਹੁੰਦਾ ਸੀ ਗਾਣੇ 'ਤੇ। ਅੱਛਾ ਜੀ। जिमी 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 आजा 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 जिमी 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 आजा 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 रे मेरे साथ। तेरे दे लिया कर अगले दी की टेंपो आ, तू अपनी रख लेना। ਉਹ ਹੀ ਫੇਰ ਮੱਤੇ ਖਾਂ ਹੀ ਬਣ ਜਾਣਾ, ਬਸ ਕਰਦੇ ਆ। ਮੱਤੇ ਖਾਂ ਦਾ ਬਹੁਤ ਚੰਗੀ ਚੀਜ਼। ऐसे गुमसुम तू है क्यों खामोशी छोड़ दे, जीना क्या दिल हार के पागलपन छोड़ दे, आजा रे मेरे साथ मैं नाचूं सारी रात, पुकारूं तुझे सुन सुना दे वो ही धुन। जिमी 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 आजा 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 जिमी 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 आजा 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 तरर 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 तर तरर 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 तर तरर 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 तरर। ਇਹ ਭਾਈ ਇਹ ਮੈਨੂੰ ਯਾਦ ਆ ਗਿਆ। ਉਸਤਾਦ ਜੀ ਤੁਹਾਨੂੰ ਨਾ ਗਾਣਾ ਥੋੜਾ ਸੀ ਸਟੈਪ ਨਹੀਂ ਯਾਦ। ਇਹ ਪਾਕਿਸਤਾਨੀ ਗਾਣਾ ਨਹੀਂ, ਇਹ ਇੰਡੀਅਨ ਮਿਥਨ ਸਾਹਿਬ ਦੀ ਕੀ ਬਾਤ ਹੈ। ਉਸਤਾਦ ਜੀ ਤੁਹਾਨੂੰ ਨਾ ਗਾਣਾ ਥੋੜਾ ਜਿਹਾ ਤਰ ਬਹੁਤਾ ਸੀਗਾ। ਨਹੀਂ ਸਾਹ ਜੀ, ਮੇਰੇ ਵਾਲੇ ਦੁਆਲੇ ਨਹੀਂ, ਉਹ ਪੀਸ ਸੀ ਬਹੁਤਾ ਸੀਗਾ ਗਾਣਾ। ਨਹੀਂ ਪੀਸ ਸੀ, ਇਹ ਪੀਸ ਉਹਦਾ ਮਸ਼ਹੂਰ। ਸਰ ਮੇਰੇ ਵਾਲੇ ਦੁਆਲੇ ਕਬਰ ਦੇ ਕੀੜੇ ਬਿਠਾਤੇ ਆ, ਤੁਸੀਂ ਕਿਤੇ ਇੱਕ ਅੱਧਾ ਬਦਲ ਲੈਣਾ। ਜਿੱਦਾਂ ਦਾ ਤੂੰ ਅਮਾਲ ਕਰਕੇ ਆਇਆ ਉਹ ਇਹੀ ਕੁਛ ਹੀ ਹੈ। ਇੱਕ ਮੀਮ ਬਹੁਤ ਮਸ਼ਹੂਰ ਹੋਈ ਸੀ। ਉਹ ਯਾਰ ਲੰਬੀ ਗੱਲ ਕਰਦਾ। ਅੱਛਾ ਜੀ, ਤੁਸੀਂ ਗੱਲ ਕਰੋ। ਅੱਛਾ ਜੀ, ਕੀ ਕਹਿ ਰਿਹਾ ਤੂੰ ਫਰੀਦ? ਅੱਛਾ, ਮੈਂ ਇਹਦੇ ਕੋਲੋਂ ਅੱਗੇ ਗਾਣਾ ਸੁਣਿਆ। ਸਾਹ ਜੀ ਸੁਰ ਲੈ, ਯਾਨੀ ਸਾਡੇ ਚ ਜਿਹੜੇ ਜਿੰਨੇ ਵੀ ਮੁੰਡੇ ਗਾਣ ਵਾਲੇ ਮਾਸ਼ਾਅੱਲਾ ਮਿੱਠੇਪੁਰੀਏ ਦਾ ਇੱਕ ਆਪਣਾ ਟੋਨ ਆ, ਇਹਦੇ ਟੈਕਸਚਰ ਦੇ ਵਿੱਚ ਇੱਕ ਹਸਕੀ ਜਿਹਾ ਟੋਨ ਹੈਗਾ ਵਾ, ਉਹ ਤੁਸੀਂ ਫੀਲ ਕਰਨਾ। ਮਿੱਠਾ ਜੀ ਉਹੀ ਗਾਣਾ ਮੇਰੀ ਫਰਮਾਇਸ਼, ਬਲਕਿ ਆਡੀਅנס ਦੀ ਫਰਮਾਇਸ਼ ਤੇ ਖਿਲਾ 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 ਗੁਲਾਬ, ਸਾਰੇ ਮਿੱਠਾ ਜੀ ਮਾਤਾ ਜੀ ਵਾਲਾ ਵਾਲਾ ਗਾਣਾ। ਮਾਂ, ਇਹ ਫਰਮਾਇਸ਼ ਮਾਂ ਜੀ ਦੀ। ਯਾਰ ਮੈਂ 27 ਯਕੀਨ ਮੰਨੋ, ਮੈਂ ਸੀਰੀਅਸ ਸੁਣਾਂਗਾ। ਮੈਂ ਛਾਤੇ ਗਾਣਾ ਗਾਉਣ ਰਿਹਾ ਸੀਗਾ ਤੇ ਨਾਲ ਦੀ 4 ਪੇਜ ਤੇ ਮੈਂ ਦੇਖਿਆ ਤੇ ਅੰਮੀ ਹਜ਼ਾਰੋਂ ਕਤਾਰ ਰੋਣ ਡੇ। ਮੈਨੂੰ ਮੈਂ ਕਿਹਾ ਅੰਮੀ ਕੀ ਹੋਇਆ? ਕਹਿੰਦੇ ਮੈਨੂੰ ਆਪਣੀ ਮਾਂ ਯਾਦ ਆ ਗਈ, ਵੀ ਨਾਨੀ ਮੇਰੀ ਉਹ ਯਾਦ ਆ ਗਈ। ਕਿਹੜਾ ਗਾਣਾ ਸੀ ਉਹ? ਨਹੀਂ ਜੀਨਾ ਜੀਨਾ, ਉਹ ਕਿਹਦਾ ਵਾ? ਇਹਦਾ ਗਾਣਾ ਸੁਣ ਕੇ ਨਾਨੀ ਯਾਦ ਆ ਗਿਆ। ਚਲੋ ਜੀ, ਕਾਂ ਜਿੰਨਾ ਮਰਦੀ ਛੇਟਾ ਨਾ ਭਾਈ ਮੇਰੀ। ਨਹੀਂ ਯਾਰ ਸੀਰੀਅਸ ਹੋ ਕੇ ਸੁਣੋ। ਸ਼ੁਰੂ ਤੋਂ ਆਣਾ, ਸ਼ੁਰੂ ਚਿੱਟੇ ਫੀਚਰ ਸਾਹਮਣੇ ਆਓ। ਬਾਹਰੋਂ ਉੱਠ ਗਿਆ ਵਾ। ਨਹੀਂ ਸ਼ੁਰੂ ਤੋਂ ਆ ਸ਼ੁਰੂ ਕਰ ਦੇਣਾ ਤੂੰ ਵਿੱਚ। ਨਾਲ ਰਲੀ ਦਾ ਹੁੰਦਾ ਨਹੀਂ, ਉਹਨੇ ਸ਼ੁਰੂ ਕਰ ਲਿਆ ਤੇ ਫਿਰ ਉਹ ਰੌਲਾ ਨਾ। ਨਹੀਂ ਖੈਰ ਹੈ। जीना 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 उड़ा गुलाब, माई तेरी चूनरिया लहराई, जीना जीना जीना। यार फिर तो हम बजाउन नहीं रहा, हसी जाना नहीं यार, इतना मजा जीना 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 उड़ा गुलाब, माई तेरी चूनरिया लहराई, रंग तेरी प्रीत का, रंग तेरी प्रीत का है लाई 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 हो, जग से हारा नहीं मैं, खुद से हारा। ਚੱਲ ਚੱਲ ਭਾਈ ਚੀਜ਼ਾ ਕਰ। ਉਹ ਯਾਰ ਵੱਡੇ ਲੋਕਾਂ ਦੇ ਨਾਲ ਇਹ ਤਾਂ ਕੋਈ ਰਿਦਮ ਲੱਗਦਾ। ਐਡੀ ਆਵਾਜ਼ ਚੁੱਕੀ ਆ ਲੋ ਲਗਾ। ਹਾਂ ਚੱਲ ਚੱਲ ਤੂੰ ਚੱਲ। ਜੀਣਾ ਨਹੀਂ, ਜਗ ਸੇ ਜਗ ਸੇ ਕਿਤੋਂ जग से जग से हारा नहीं मैं, लेट से हार गया, खुद से हारा हूँ मां, एक दिन चमकूंगा लेके
तेरा सियारा हूँ ਸਿਆਰਾ ਸਿਆਰਾ ਹੀ ਗਿਆ माई रे ਓਏ तुझसे ही रूठी मेरी परछाई मेरी परछाई ਇਹ ਕੌਣ ਕੌਣ ਰੋਇਆ ਸੀ ਵੀਰੇ? मेरा ख्याल ਅੰਮੀ ਜੀ ਰੋਂਡੇ ਸਨ ਇਹਨੂੰ ਜੰਮ ਕੇ ਇਹਦੀ ਪਦਾਇਸ਼ ਤੇ ਰੋਂਡੇ ਸਨ ਇਹਨੂੰ ਲੱਗਾ ਪਤਾ ਨਹੀਂ ਗਾਣਾ ਉਹ ਤੇਰਾ ਫਿੱਟੇ ਮੂੰਹ ਹੋਏ ਆਹ ਗਾਣੇ ਤੇ ਵੀ ਮਾਂ ਜੀ ਰੋ ਪਏ नहीं वो कर मेरी परछाई मेरी परछाई मेरी परछाई जीना 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 ਜੀ ਉਹ ਵੱਡੇ ਸਿੰਗਰ ਨੂੰ ਵੇਖ ਲਓ ਮਿੱਠਾ ਜੀ ਤੁਹਾਨੂੰ ਇੰਟਰਪਟ ਕਰ ਰਿਹਾ चलो जी चलो मेरी परछाई तेरी याद ਹਾਂ ਇਹ ਇਹ ਬਣ ਹੈ ਨਹੀਂ ਸਾਜੀ ਤੇ ਤੂੰ सारा वही है तर ਯਾਰ ਮੇਰੀ ਪਰਛਾਈ ਚੋਂ ਨਾ 6 ਦੇ ਥੱਲੋਂ ਨੁਕਤਾ ਕੱਢ ਕੇ ਇੱਕ ਰਹਿਣ ਦੇ ਬਸ यार मेरी गल सुन तू सीधा मेरी परछाई कह ਸਾਜੀ ਆ ਵੇਖਣਾ ਮੈਂ ਤੇ ਮਿੱਠਾ ਇੱਕ ਡਿਊਟ ਗਾਣਾ ਕਰਨੇ ਆ ਠੀਕ ਹੈ ਉਹ ਤੁਸੀਂ ਉਹ ਜਿਹੜਾ ਇੰਡਡ ਪੁੰਡਡ ਟੋੜੇ ਤੋਂ ਹਾਂ ਚਲੋ ਸਾਜੀ ਸਿਰਫ ਸਾਨੂੰ ਥੋੜਾ ਅੱਖਾਂ ਬੰਦ ਕਰਕੇ ਸੁਣਾ ਤੁਹਾਨੂੰ ਆਏ मैं कहना ਦੀਏ ਜਲੇ ਹਾਂ ਉਹ ਇਹਨਾਂ ਨੇ ਕਹਿਣਾ ਨਹੀਂ ਨਹੀਂ ਉਹ ਇਹਨਾਂ ਪੁੱਛ ਇਦਾਂ ਲੱਗਣਾ ਵੀ ਲਤਾ ਜੀ ਆ ਗਏ ਇੱਥੇ ओह ਉਹ ਚਲੋ ਜੀ ਵੀ ਛੁਪ ਕੇ ਆ ਉਹ ਹਿਸਾਬ अच्छा अच्छा यानी तेरे जो हो गए ने ਹਾਂਜੀ ਉਹ ਚਲੋ। ਤਾਂ ਉਤਰਨਗੇ ਵਿੱਚ ਤਾਰੀ ਹੋਈ ਨਾ ਚਲੋ ਚਲੋ ਜੀ ਚੁੱਪ ਯਾਰ ਇੱਕ ਮਿੰਟ ਸੀਰੀਅਸ ਹੋ ਕੇ ਸੁਣਨਾ चलो जी ਇੰਡਡ ਪੁੰਡਡ ਡੰਡਡ ਪੋ ਛੰਡੜ ਪੁੰਡਡ ਡੰਡਡ ਟੋ ਪੰਡੜ ਜੰਜੜ ਡੰਬੜਾਰੇ ਪੰਡੇ ਬੜ ਜੰਡੜ ਡੰਡੜ ਬੜੰਡੇ ਡਾੜੇ ਬੜੇ ਚਾਈ ਚੱਲੇ ਬਾਰਕ ਚਾਈ ਚੱਲੇ ਬੜੇ ਚਾਈ ਚੱਲੇ ਗੜ ਚਾਈ ਚੱਲੇ ਬਾਰਕ ਚਾਈ ਚੱਲੇ यार मैं पूरा तो करो ना यार यार पूरा तो करो यार यार पैसा मैं नहीं कर ਅਸੀਂ ਮਰਨਾ ਪੂਰਾ ਕਰ नहीं तू यार गाई जा ਚਲੋ ਜੀ ਤੂੰ ਗਾਓ ਆ ਬਾੜਕ ਛਾਈ ਛੱਲੇ ਉਸਤਾਦ ਜੀ ਤੁਸੀਂ ਵਜਾਓ ਨਾ ਉਹ ਇਹਦਾ ਇੰਟਰਪਸ਼ਨ ਹੁੰਦੀ ਹੈ ਫਿਰ नहीं नहीं चल ਇਹਦੇ ਨਾਲ ਨਹੀਂ ਨਾ ਬਾੜਕ ਛਾਈ ਛੱਲੇ ਛਾਈ ਛੱਲੇ ਮੜ ਛਾਈ ਛੱਲੇ ਬਾੜਕ ਛਾਈ ਛੱਲੇ ਦੀਆ ਜਲੇ ਜਾਨ ਜਲੇ ਨੈਨੋ ਕਦੇ ਰਾਤ ਪਰ ਧੂਆਂ ਜਦੇ ਨੈਨੋ ਕਦੇ ਧੂਆਂ ਜਦੇ जानू ना ਜਾਨੂ ਨਾ ਸਤੀਰੀਓ ਦੀਆ ਜਲੇ ਜਾਨ ਜਲੇ 19 20 ਲੱਗਣ ਲਤਾ ਜੀ ਓਏ ਉਹ ਮੇਰੇ ਮੌਲਾ ਗਲੇ ਚ ਲੱਥਾ ਜੀਆਂ ਓਏ ਗਲੇ ਚ ਲੱਥਾ ਜੀ ਉਸਤਾਦ ਜੀ ਕੋਇਲ ਬੋਲਦੀ है ਕੋਇਲ ਬੋਲਦੀ ਹੈ ਦੇਖੋ ਫਾਂਸੀ ਬੋਲ ਦੇ ਪਹਿਲੇ ਤੇ ਕੋਈ ਡਰੀ ਹੋਈ ਕੋਈ ਬੋਲਣ ਦੀ ਨਹੀਂ गले च कोयल वाशरूम कर गई ਨਹੀਂ ਰਿਆਜ਼ਤ ਦਾ ਰਿਆਜ਼ਤ ਕਰਨ ਤੋਂ ਬਾਅਦ ਹੈ ਨਾ ਆਹ ਜਿਹੜਾ ਚੀ ਹੈ ਜਲੇ नहीं ए जेड़ा तेरे च लता जी जेड़ा आया पूरा ये काफी रातां दी रियाजत लग ਸਹੀ गई ਤਾਰੀ ਕਰਨਾ ਪੈਂਦਾ ਉਹ ਤਾਰੀ, ਹਾਂ, ਸਹੀ ਚੀਜ਼ ਗੱਲ। ਸੁੱਖ ਬਣਾ ਪੈਂਦਾ ਕਰਦੇ ਤਾਰੀ ये तारी कदी ला भी लायक तारी गर्मियां लंघ चलियां तारी नहीं लाई ਲਾਰੀ ਅੱਡੇ ਚੋਂ ਬਰੀਕ ਬਾਂਸਰੀ ਪਵਾ ਲਈ ਇਹਨੇ ਮੈਨੂੰ ਲੱਗਦਾ ਓਏ ਉਹੀ ਸੁਣਾ ਜੇ ਚ ਘਰ ਦੇ ਰੋਏ ਤੇਰੇ ਉਹ ਪਹਿਲਾਂ ਜਿਹੜਾ ਸੁਣਾਇਆ ਸੀ ਉਸਤਾਦ ਜੀ ਮੈਂ ਤੁਹਾਨੂੰ ਪਿਛਲੇ ਹਫਤੇ ਵੀ ਕਿਹਾ ਸੀ ਕਿ ਤੁਸੀਂ ਮੈਨੂੰ ਕਲਾਸਾਂ ਦੇਣੀਆਂ ਸਿੰਗਿੰਗ ਤੁਸੀਂ ਮੈਨੂੰ ਦੱਸਣਾ ਵੀ ਇਹ 6 ਮਾਤਰੇ ਆ 4 ਮਾਤਰੇ ਆ ਇਹ ਦਾਦਰਾ ਵਾ ਘੇਰਵਾ ਵਾ ਬਾਕੀ ਹਰ ਸ਼ੈ ਰੈਡੀ ਪਈ ਆ ਤੇ ਉਹ ਗੱਟੀ ਵਾਲੇ ਬਾਬੇ ਕੋ ਛੱਡ ਦੇਣਾ मुगलई ਮੁਗਲਈ ਇਹ ਵਾਦੀ दादरा कहरवा ਮੇਰਾ ਗਲਾ ਸੈੱਟ ਕਰਾਉਣਾ ਵਾ ਉਹ ਬਹਿ ਜਾ ਟੁੰਡੇ ਜ਼ਰਾਫੇ ਮੇਰੀ ਗੱਲ ਸੁਣ ਲੈ ਇੱਕ ਮਿੰਟ ਉਹ ਟੁੰਡੇ ਗਾਉਣ ਰਿਹਾ ਜ਼ਰਾਫੇ? ਵਾ ਸਾਨੂੰ ਸੁਣ ਲੈਂਦੇ ਨਗੀਨੇ ਸੈਨਵੇਂ ਤੇ ਨਗੀਨਾ ਲੱਭੀ ਜਾਂਦੇ ਆ ਉਹ ਨਗਾਂ ਵਾਲੀ ਦੁਕਾਨ ਤੋਂ ਲੱਭਣਾ ਮੈਂ ਤੁਹਾਨੂੰ ਮੈਂ ਤੇਰੇ ਨਗੀਨਾ ਸੈਨਵੇਂ ਤੇ ਫਿਲਮਾਂ ਲੱਗਦੀਆਂ ਯਾਰ ਯਾਰ ਤੂੰ ਮੈਨੂੰ ਸ਼ੁਰੂ ਤੋਂ ਦੱਸ ਨਾ ਸਾਹਮਣੇ ਜਨਾਜ਼ਾ ਆਉਂਦਾ ਕਹਿੰਦਾ ਦੁੱਧ ਪਲਾਈ ਮੈਂ ਕਰਨੀ ਹੈ ਕਿਹੜੇ ਕੰਮ ਸ਼ੁਰੂ ਕੀਤੇ ਤੂੰ ਉਹ ਮਰੇ ਜਨਾਜ਼ੇ ਤੇ ਨਹੀਂ ਕਰੀਦਾ ਇਹ ਕੁਝ ਮੈਂਗਣਾ ਚੱਕੀ ਜਾਵੇ ਘਰ ਮੈਂ ਕਿਹਾ ਕੀ ਕਹਿੰਦਾ ਟੂਟੀ ਫਰੂਟੀ ਬਣਾਉਣੀ ਅੱਜ ਕੀ ਟੂਟੀ ਫਰੂਟੀ ਓ ਯਾਰ ਉਹ ਸ਼ਰਮ ਕਰਿਆ ਕਰ ਕੁਛ ਤੈਨੂੰ ਪਤਾ YouTube ਕਿੱਥੇ ਦੇਖ ਲਿਆ ਕਰ ਭਰਾ ਉੱਥੇ ਬੜੀਆਂ ਬੜੀਆਂ ਰੈਸਿਪੀਆਂ ਪਈਆਂ ਓਏ ਰੋ अच्छा यार मेरी गल सुनो यार तुसी दसो ਇੱਟ ਚ ਸਰੀਆ ਫਸਾ ਕਹਿੰਦਾ ਮੇਰੇ ਕੋਲ ਜੈਕ ਵਾ ਓਏ ਜੈਕ ਟੂਆ ਹੁੰਦਾ ਯਾਰ ਉਹ ਤੇ ਚੱਲੇ ਕਰੋ ਫੇਰ ਇਹ ਕਿਹੜਾ ਸਰੀਏ ਇੱਟ ਵਾਲੀ ਤੂੰ यार लता जी च दे च वैसे कोई फर्क नहीं है ਨਹੀਂ ਮੈਂ ਆਪ ਮੈਨੂੰ ਨਹੀਂ ਲੱਗਾ ਮੈਨੂੰ ਵੀ ਮੈਨੂੰ ਲੱਗਾ ਇਹਨੇ ਪਿੱਛੇ ਰਿਕਾਰਡਿੰਗ ਚਲਾਈ ਹੈ ਇਹਦਾ ਕੋਈ ਰੌਲਾ ਇਹ ਟਿਊਨਰ ਲਾਇਆ ਇਹਨੇ ਸੇਮ ਟੂ ਚੇਂਜ ਹਾਂ ਉਸਤਾਦ ਜੀ ਮੈਂ ਥੜੇ ਤੇ ਬਹਿ ਕੇ ਗਾਉਂਦੇ ਸੀ ਆਹੀ ਗਾਣਾ ਜੀ ਆ ਜਿਹੜੇ ਜਾਨ ਜਿਹੜੇ ਹੋਰ ਤੂੰ ਸਟੇਜਾਂ ਤੇ ਗਾਣਾ ਤੂੰ ਥੜੇ ਨਾਲ ਆਈਆਂ ਵੀਰੇ ਸ਼ੁਕਰ ਕਰ ਥੜੇ ਤੇ ਬੈਠਾ ਹਾਲਾਂਕਿ ਸੜਕ ਵਾਲਾ ਤੇਰਾ ਜ਼ੇਨ ਅੱਛਾ ਇਹਨੇ ਕਾਰ ਆਹੀ ਜਿਹੜੀ ਨਾ ਵੀ ਉਹ ਇਦਾਂ ਕਰੀਦਾ ਮਰੇ ਯਾਰ ਅੱਛਾ ਨਹੀਂ ਉਹਨੇ ਗਾਇਆ ਇੱਕ ਦਫਾ ਨਾਲ ਦੇ ਘਰ ਬੱਚਾ ਰੋਣ ਡਿਆ ਸੀ
ਜਦੋਂ ਉਹਨਾਂ ਨੇ ਕਿਹਾ ਕਿ ਬੱਚਾ ਰੋਂਦਾ ਜ਼ਰਾ ਚੁੱਪ ਕਰਾਈ ਤੇ ਤੂੰ ਗਾਇਆ, ਫਿਰ ਉਹਨਾਂ ਨੇ ਕਿਹਾ ਬੱਚਾ ਹੀ ਰੋਣ ਦੇ। ਸਾਹਮਣੇ ਦਾ ਬਾਬਾ ਮੈਨੂੰ ਕਹਿੰਦਾ ਸੀ ਯਾਰ ਆ ਕੇਸਰ ਤੂੰ ਮੈਨੂੰ ਦੇਣੀ ਆ ਲਤਾ ਜੀ ਦੀ। ਮੈਂ ਕਿਹਾ ਕੇਸਰ ਨਹੀਂ ਸੀ, ਇਹ ਮੈਂ ਗਾਉਣਿਆ ਸੀ। ਅੱਛਾ ਹਾਂਜੀ ਉਸਤਾਦ ਜੀ, ਰਿਆਜ਼ਤ ਤੋਂ ਬਾਅਦ ਇਹ ਕਿਉਂਕਿ ਟੋਨ ਫੀਮੇਲ ਟੋਨ ਬੜਾ ਮੁਸ਼ਕਲ ਬਣਦਾ, ਇਹ ਉਹਨੇ ਬਣਾਇਆ ਵਾ, ਇਹ ਉਹਦੀ ਕ੍ਰੈਡਿਟ ਦੇ ਵਿੱਚ ਹੈ ਮਿੱਠੇ ਦਾ। ਮਿੱਠੇ ਇੱਕ ਵਾਰੀ ਅਸਤਾਈ ਗਾਣਾ ਸਿਰਫ ਜੀਆ ਜਲੇ, ਸਿਰਫ ਸਾਰੇ ਸਾਇਲੈਂਟ ਸਾਰੇ ਪਲੀਜ਼। ਮੈਨੂੰ ਵਿੱਚੋਂ ਵਿੱਚ ਭੁੱਲਦਾ ਵਾ, ਮੈਨੂੰ ਭੁੱਲਦਾ ਨਾ ਹੋਵੇ, ਮੈਂ ਉਹ ਪੂਰਾ ਐ ਸਿੱਧਾ ਗਾ। ਸ਼ੁਕਰ ਯਾਦ ਨਹੀਂ ਹੈਗਾ, ਅਸੀਂ ਪੂਰਾ ਕਿੱਦਾਂ ਸੁਣਨਾ। ਅੱਛਾ ਜੀ। जिया जले जान जले लेनो तले रात भर धुआं जले। ਤੁਸੀਂ ਅੱਖਾਂ ਬੰਦ ਕਰੋ ਸਾਈ, ਤੁਹਾਨੂੰ ਲਤਾ जानू ना जानू ना जानू ना सखेरी, जानू ना जानू ना जानू ना सखेरी। जिया जले जान जले लेनो तले रात भर धुआं जले। ਬਸ ਯਾਰ ਬਸ 19 ਅਗਲਾ 19 नहीं यार तेरी आवाज नहीं सी, मैं जरूर कुछ कीता। ਉਸਤਾਦ ਜੀ ਇਹ ਕਰਮ ਬੋਲਣ ਦੇ नहीं नहीं ਇਹਦੇ ਕਰਮ ਹੋ ਗਿਆ ਜੀ। ਉਹ ਜ਼ੋਰ ਲਾ ਲਾ, ਮੈਂ ਮਰ ਗਿਆ ਤੂੰ ਕਰਮ ਤੇ ਪੈ ਗਿਆ। ਗਾ ਜਿੰਨਾ ਮਰਜੀ ਮੇਰਾ ਭਰਾ ਨਾ ਨਾਲ ਬੁਰਸ਼ ਵੀ ਕਰਿਆ ਕਰ, ਇਸ ਕਿਸਮ ਦੀ ਤੋਸ਼ਰ ਆ ਰਹੀ ਹੈ। ਨਹੀਂ ਸਾਜੀ ਹੁਣ ਮੈਂ ਇਨਸ਼ਾਅੱਲਾ ਨਾ ਪੂਰਾ ਇਹ ਮੈਨੂੰ थोड़ा ਜਿਹਾ ਕਿਤੇ ਤੂੰ ਰਿਆਜ਼ ਕਰ ਲਵੇ ਨਾ। ਥੋੜਾ ਮੈਂ ਕਹਿੰਦਾ ਲੋਕੀ ਕਹਿਣ ਕਿ ਲਤਾ ਜੀ ਓਹ ਮੈਂ ਕੱਟਣਾ ਨਹੀਂ ਚਾਹੁੰਦਾ। ਤੇਰਾ ਨਾਮ ਹੈ ਜੇ ਪਾਕਿਸਤਾਨੀ ਲਤਾ, ਮਿੱਠਾ ਲਤਾ, ਹਾਂ ਮਿੱਠਾ ਲਤਾ। ਫੈਲ ਨਿਆਜ਼ੀ ਸਾਹਿਬ, ਤੁਸੀਂ ਯਕੀਨ ਮੰਨੋ ਮੈਂ ਚਿੜੀਆਂ ਦਾ ਚੱਬਾ ਖਾਇਆ ਉਸਤਾਦ ਜੀ, ਲੇਰਾ ਪੈ ਗਈਆਂ ਲੋਕਾਂ। ਉਹ ਵੀ ਥੋੜਾ ਸੁਣਾ ਉਸਤਾਦ ਜੀ। ਉਹ ਯਾਰ ਮਾਫੀ ਦੇ ਦੇ, ਮਾਜ਼ਰਤ ਯਾਰ, ਬੜੀ ਅੱਛੀ ਜਗ੍ਹਾ ਕਹੀ ਹੈ। ਸਾਰੀ ਯਾਰ ਬਸ ਚਲੋ ਪੂਰਾ ਚਲੋ ਸ਼ੁਰੂ ਤੋਂ ਕਿ ਵਿੱਚੋਂ ਕਿਤੇ ਫੜ ਲਵਾਂ। ਚੱਲ ਸ਼ੁਰੂ ਕਰ, 2500 ਬੰਦਾ ਬੈਠਾ ਅੱਗੇ ਚੱਲ। ਹਾਂ ਸ਼ੁਰੂ ਤੋਂ ਦੇ ਜਿੱਥੇ ਉਸਤਾਦ ਜੀ ਬੈਠੇ ਮੈਂ ਚੱਲ ਯਾਰ ਜਿਹੜੀਆਂ ਦਾ ਚੱਬਾ ਚੱਲ ਯਾਰ ਤਫੈਲੇ ਸਾਹਿਬ ਦੀ ਬਿਲਕੁਲ ਲਤਾ ਵਾਂਗੂ ਕਾਪੀ ਨਾ ਕਰੀ, ਥੋੜਾ ਫਰਕ ਰੱਖ ਜਰਾ ਹਾਂ ਆਪਣੇ। ਯਾਰ ਐਵੇਂ ਪਤਾ ਕੀ ਅੰਜੋ ਲੋਕੀ ਸਮਝਦੇ ਅਸਲ ਹੀ ਆ। ਕਾਪੀਰਾਈਟ ਆ ਜਾਣਾ ਜੀ। ਹਾਂ ਚਲੋ ਚਲੋ। ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲਾ, ਅਸਾਂ ਉੱਡ ਜਾਣਾ, ਅਸਾਂ ਉੱਡ ਜਾਣਾ। ਸਾਡਾ ਚਿੜੀਆਂ ਦਾ ਚੰਬਾ बैठी जज बूहा मल के होना मैं परदेसन पाल के अज कर दिया कुंजियां सांभ लैनी माए। अच्छा तफैल सर, तफैल ने सब नौत को ਕਿਹੜਾ ਤਫੈਲੇ ਸਾਰਾ ਤਫੈਲ ਚੌਲ ਰੱਖ ਕੇ ਪੜਨਦੇ ਮੈਨੂੰ ਨਹੀਂ ਸਮਝ ਆਈ। ਨਾਲ ਇੰਜਨ ਵੀ ਕਰੀ ਜਾ ਜੇ ਇਹ ਤੋਂ ਸੈਡ ਟੂਨ ਜਿਹੜਾ ਹੋਏ ਜੇ ਇੱਥੇ ਨੱਚ ਪੰਜਾਬਣ ਵਿੱਚ ਐਡ ਕਰੋ ਨਾ ਤੇ। ਓਹੋ ਭਾਈ ਜੇ ਇੰਨੇ ਗਾਣੇ ਸੁਣਾਉਣੇ ਆ ਨਾ ਤੇ ਫਿਰ ਮੈਂ ਵੀ ਸੁਣਾਉਣਾ ਪਲੀਜ਼ ਸਾਹਿਬ। ਯਾਰ ਚਲੋ ਜੀ, ਬਾਤ ਕਰਦੇ ਬਸ, ਯਾਰ ਬਾਤ। ਮੈਂ ਫਿਰ ਸੁਣਾਓ ਆ ਸੁਣਾਓ ਵੇਖੀ ਰਫੀ ਸਾਹਿਬ। ਕਲਾਸੀਕਲ ਕੋਈ ਸੁਣਾਓ। नहीं रफी साहब ਸੁਣਾ। ਚਲੋ चलो बजाओ प्लीज। ਚਲੋ। किसी की मुस्कुराहटों पे हो मिसाल, किसी का दर्द मिल सके तो ले उधार, किसी के वास्ते हो तेरे दिल में प्यार, जीना इसका नाम है। सीटी सीटी ਨਹੀਂ ਲਾ ਕੇ ਜ਼ਬਾਨ ਪੈਣ ਵਾਲੀ ਹੈ। ਯਾ ਤੂੰ ਲੈ ਚ ਕਿੱਡਾ ਪੱਕਾ ਹਾਂ ਲੈ ਹੁਣ ਦੁਬਾਰਾ ਕਹੀ। किसी की मुस्कुराहटों पे हो मिसाल, किसी का दर्द मिल सके तो ले उधार, किसी के वास्ते हो तेरे दिल में प्यार, जीना इसी का नाम है। सीटी मारी नहीं ਸੀਟ जा यार, मैडम को सुना रहा हूँ। ਅੱਛਾ ਇਹ ਰਫੀ ਸਾਹਿਬ ਦਾ ਸੀ। आईने सुना दस दिन तू भी नहीं आई। ਉਹ ਮੈਂ ਤਾਂ ਵੈਸੇ चलो मैडम ਮੁਕੇਸ਼ ਸਾਹਿਬ ਦਾ। तू ते मेरी अखियां दी नींद चुराई, बेईमाना वे हर जाई, छा जागा मा छा 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 रे छा गा मा रे छा ਰੇਸ਼ਾ ਕਮਰ ਰੇਸ਼ਾ ਗਾਮਾ ਸ਼ਾਸ਼ਾ ਕਾ ਮਸ਼ਾ ਸ਼ਾ 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 ਰੇਸ਼ਾ ਕਾ ਮਸ਼ਾ छा छा गा मा छा 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 रे छा गा मा रे छा किथे ने ओ छामा जाना सवेरे मामा
ਨੀਲਾ ਹਾਂ ਸ਼ਾਸ਼ਾ ਗਾਮਾ ਇੱਕ ਵਾਰੀ ਪਲੀਜ਼ ਸ਼ਾ ਸ਼ਾ ਗਾ ਮਾ ਗਾ ਸ਼ਾ ਸ਼ਾ ਰੇ ਸ਼ਾ ਗਾ ਮਾ ਰੇ ਰੇਸ਼ਾ ਗਾਵਾ ਰੇਸ਼ਾ ਗਾਮਾ ਰੇਸ਼ਾ ਵਾਰੀ ਵਾਹ ਇਹ ਚਾਈਨੀਜ਼ ਮੇਰਾ ਬੱਤਾ ਹੀ ਦਾ 19-20 ਨੇ ਇਹਦਾ ਮੈਡਮ ਜੀ ਦਾ 19-20 ਆ ਚਾਈਨੀਜ਼ ਚ ਗਜ਼ਲ ਸੁਣਾਉਂਦਾ ਨਹੀਂ ਤੇਰਾ ਪੂਰਾ ਫਰਕ ਹੈ ਉਹ ਤਾਂ ਸੇਮ ਟੂ ਸੇਮ ਮੈਂ ਚਾਈਨੀਜ਼ ਚ ਗਜ਼ਲ ਸੁਣਾਉਣਾ ਤੁਹਾਨੂੰ ਹਾਂਜੀ ਚਲੋ ਜੀ ਚੰਗਾ ਪੰਗਾ ਪੂਇਆ ਚੰਗਾ ਗਾਇਆ ਪਾਇਆ ਚੰਗਾ ਪੰਗਾ ਪੂ ਛਾਇਆ ਪਾ ਚੂ ਬਈਆ ਜਾਂ ਬਈਆ ਜਾਇਆ ਚਿਕ ਬੁਆ ਓ ਪੁਈ ਪੁਈ ਚਿਓ ਆਇਆ ਆਇਆ 샤팡 홍초아 찡기꼬아 쫑구 샤니빠 샤니빠 쫑구 찡기야 ਵਾਹ ਵਾਹ ਸਰਗਮ ਵੀ ਕਹਿ ਰਹੇ ਹੋ ਉਹ ਸ਼ਾਂ ਕੀਤਾ ਨੀ ਉਹਨੇ? ਦੂਲੇ ਦਾ ਸੇਰਾ ਸੀ ਹਾਂ ਕਿਆ ਗਾ ਸਟਿੰਗ ਲੈਣ ਗਿਆ ਭੁੱਲ ਗਿਆ ਕਹਿੰਦਾ ਵਾਪਟਾ ਫਲੇਵਰ ਦੇ ਦਿਓ ਕਿਹੜਾ ਵਾਪਟਾ ਫਲੇਵਰ ਝਟਕਾ ਲਾਉਂਦੀ ਨਾ ਓਏ ਯਾਰ ਵਾਪਟਾ ਫਲੇਵਰ ਕਿਹੜਾ ਹੁੰਦਾ ਯਾਰ ਪਾਣ ਵਾਲੇ ਦੁਕਾਨ ਤੇ ਸਟ੍ਰਿੰਗ ਪੀ ਕੇ ਨਾ ਕਰੰਟ ਨਹੀਂ ਆਇਆ ਉਹਨੇ ਤਾਰਾਂ ਲਾਤੀਆਂ ਫਿਰ ਤੜਫਦਾ ਫਿਰ ਕਹਿੰਦਾ ਹੁਣ ਆਇਆ ਘਰ ਚੋਰ ਆਇਆ ਉਹਨਾਂ ਦਾ 300 ਲੱਗ ਗਿਆ ਚੋਰਾਂ ਦਾ ਸਟਿੰਗ ਲੈਣ ਗਿਆ ਤੇ ਦਸਤਾਨੇ ਪਾ ਕੇ ਪੜਨ ਦਿਆ ਵੀ ਕਰੰਟ ਨਾ ਪਏ ਉਹ ਵੱਡੇ ਬਿਜਲੀ ਵਾਲੇ ਬਹੁਤ ਅੱਛੇ ਜੀ ਸਟਿੰਗ ਲੈਣ ਗਿਆ ਤੇ ਉਹਨੂੰ ਕਹਿੰਦਾ ਯਾਰ ਸਿਰਫ ਵਾਈਟ ਸੈੱਲ ਲੈਣੇ ਬਾਕੀ ਰਹਿ ਨਹੀਂ ਬਸ ਮਕੂਣ ਚ ਆ ਗਈ ਸਟਿੰਗ ਯਾਰ ਉਹ ਤੇ ਕੰਪਨੀ ਬਣੀ ਹੈ ਯਾਰ ਇਹ ਉਹਨੂੰ ਜਲੀਲ ਕਰਦਾ ਜਦੋਂ ਨਾ ਕਰੇ ਉੱਥੇ ਤੇ ਬਣਦੀ ਆ ਕਿੱਥੇ ਉਸਤਾਦ ਇਹਨਾਂ ਦੇ ਮਹੱਲੇ ਸਟਿੰਗ ਨਹੀਂ ਉਸਤਾਦ ਜੀ ਉੱਥੇ ਕਿਤੇ ਉਹਨੂੰ ਪਤਾ 1.5 ਰੁਪਏ ਦੀ ਪੈਂਦੀ ਆ ਉੱਥੇ ਪਾਣੀ ਹੁਣ ਜੇ ਨਿਕਲਿਆ ਸਟਿੰਗ ਮਿੱਟੀ ਖਾ ਕੇ ਸਾਰਾ ਕਰਦੇ ਰਹੇ ਇੰਗਲਿਸ਼ ਨੂੰ ਇੱਕ ਬੰਦੇ ਨੇ ਨੀਲੀ ਸਟਿੰਗ ਦਿੱਤੀ ਉਹਨੂੰ ਕਹਿੰਦਾ ਇਹ ਰੰਗ ਛੱਡ ਗਈ ਇਹ ਨਹੀਂ ਹੁੰਦੀ ਨੀਲੀ ਆ ਰਹੀ ਹੈ ਬੇਟਾ ਕਿੰਨੇ ਦਿਨ ਪੰਜਾਂ ਫਲੇਵਰ ਚਾਹੀਦੀ ਪੰਜਾਂ ਨੀਲੀ। ਹਾਂ ਪੰਜਾਂ ਸਹੀ। ਕਲਰਾਂ। ਅੱਛਾ ਜੀ ਇਮਲੀ ਭਾਈ ਅੱਛਾ ਇਹਦਾ ਮਤਲਬ ਹੁਣ ਸਟਿੰਗ ਤੇ ਵੀ ਲੋਕੀ ਕਹਿ ਰਹੇ ਨੇ ਕਿ ਕੋਈ ਹੋਰ ਰੰਗ ਵਹਾ ਹਾਂਜੀ ਨਾ ਨਲਕੀ ਵੀ ਲਿਜਾ ਸਕਦੇ ਇਸ ਰੰਗ ਦੀ ਉਸ ਟਾਈਮ ਆਹੋ ਪਾਣੀ ਨਾਲ ਟੱਪ ਲੈਣ ਚੱਲਾ ਨਾਲ ਟੂਬ ਚੱਕੀ ਫਿਰੇ ਉਹ ਨਹਿਰ ਚ ਨਹਾਉਣ ਜਾਈਦਾ ਫੇਰ ਲਈ ਦੀ ਟੂਬ ਪਾਣੀ ਵਾਲੇ ਟੱਪ ਨਾਲ ਕੀ ਮਤਲਬ ਨਹਾਉਣਾ ਤਾਂ ਉਹਦੇ ਵਿੱਚ ਯਾਰ ਅਸੀਂ ਪਾਗਲ ਆ ਯਾਰ ਕੀ ਹੋ ਗਿਆ ਚੰਗੇ ਭਲੇ ਮਹੱਲੇ ਚਿੱਤਰ ਦਾ 14 ਅਗਸਤ ਚੰਗੇ ਭਲੇ ਮਹੱਲੇ ਚਿੱਤਰ ਖਾਦੇ ਕਿਉਂ ਜਨਾਜ਼ੇ ਕੇ 14 ਅਗਸਤ ਵਾਲਾ ਵਾਜਾ ਵਜਾਈ ਜਾਵੇ ਕਿਉਂ ਹੈ ਚਾਚਾ ਜੀ ਹੋ ਸਕਦਾ ਉਹ 14 ਘੰਟੇ ਮਰਿਆ ਕਿ ਨਾ ਚਲੋ ਤੈਨੂੰ ਪਤਾ ਉਸਤਾਦ ਜੀ ਕਹਿੰਦਾ ਮੈਂ ਬਿਮਾਰ ਹੋਈ ਆ ਮੈਂ ਆਮ ਡਾਕਟਰ ਕੋਲੋਂ ਮੈਡੀਸਨ ਨਹੀਂ ਲੈਂਦਾ ਇਹ ਹਾਂਜੀ ਇਹ ਕਹਿੰਦਾ ਮੈਂ ਗਾਣਾ ਸੁਣਾਵਾਂ ਤੁਹਾਨੂੰ ਨਹੀਂ ਜਿਹੜੀ ਮੈਂ ਗੱਲ ਕਰ ਰਿਹਾ ਸਪੈਸ਼ਲ ਕਹਿੰਦਾ ਮੇਰੇ ਡਾਕਟਰ ਨੇ ਮੈਂ ਉਹਨਾਂ ਕੋਲ ਜਾਣਾ ਵਾ ਇਹਨੇ ਪਿਛਲੇ ਦਿਨਾਂ 'ਚ ਉਸਤਾਦ ਜੀ ਨੂੰ ਬੁਖਾਰ ਚੜਿਆ ਟੌਂਕਿਸ ਸੀ ਕੀ ਸੀ ਟੌਂਕਿਸ ਟਾਊਨਸਿਲਸ ਉਹ ਟਾਊਨਸਿਸ ਹੁੰਦੇ ਟੋਕੀ ਸੇ ਯਾਰ ਉਹੀ ਸੀ ਨਾ ਉਹਦੇ ਇਹਦੇ ਟਾਊਨਸ਼ਿਪ ਯਾਨੀ ਕਿ ਅੰਦਰ ਫੋੜੇ ਨਿਕਲੇ ਸੀ ਟਾਊਨਸ਼ਿਪ ਨਿਕਲਿਆ ਜੀ ਇਹਦੇ ਹਾਂਜੀ ਉਸਤਾਦ ਜੀ ਫਿਰ ਮੈਨੂੰ ਕਹਿੰਦਾ ਮੈਂ ਜਾਣਾ ਵਾ ਤੇ ਸਪੈਸ਼ਲ ਡਾਕਟਰ ਇਹਨੂੰ ਟ੍ਰੀਟਮੈਂਟ ਕਰਨ ਡਿਆ ਸੀ ਵੈਟਰਨਰੀ ਡਾਕਟਰ ਸਿਹਤ ਦਾ ਖਿਆਲ ਕਰਦਾ ਉਹ ਹਾਂ ਕੇਅਰ ਜ਼ਰੂਰੀ ਆ ਆਪਣੀ ਪੈਂਟਰ ਸੀਗਾ ਸਾਜੀ ਡਾਕਟਰ ਬਣ ਗਿਆ ਇੱਕ ਬੰਦਾ ਫੋੜਾ ਦਿਖਾਉਣਾ ਹੈ ਕਹਿੰਦਾ ਬਹਿ ਪਹਿਲੇ ਤੇਰਾ ਮੈਂ ਫੋੜਾ ਚਾੜ ਦੇ ਬਣਾਉਣਾ ਉਹਦਾ ਫੋੜਾ ਬਣਾ ਕੇ ਕਹਿੰਦਾ ਹਾਂ ਰੱਖ ਸਕਦਾ ਅਗ ਲਿਆ ਉਹ ਚੱਲ ਏਡੀ ਇਹ ਕਿਹੜੀ ਗੱਲ ਹੋਈ ਵਾਲਾ ਪੈਂਟਰ ਸੀਗਾ ਤੇ ਡਾਕਟਰ ਬਣ ਗਿਆ ਇੱਕ ਬੰਦਾ ਪੱਟੀ ਕਰਾਉਣਾ ਆ ਤੇ ਨੀਲ ਚ ਧਾਗਾ ਲਵੇਟ ਭੇਂ ਕੇ ਨਾ ਉੱਥੇ ਨਿਸ਼ਾਨੀ ਲਾਉਂਦੇ ਐਂ ਕਰਕੇ ਪੈਂਟਰ ਸੀ ਇਹ ਕਾਲੂ ਬਾਬਾ ਪੈਂਟਰ ਸੀ ਭਾਈ ਡਾਕਟਰ ਬਣ ਗਿਆ ਆਹੋ ਪੈਂਟਰ ਸੀ ਡਾਕਟਰ ਬਣ ਗਿਆ ਤੇ ਐਂ ਕਰਕੇ ਥਰਮਾਮੀਟਰ ਕਲਮ ਵਾਂਗੂ ਕੱਢਣ ਦੇ ਆ ਉਹ ਜਿੱਦਾਂ ਕਲਮ ਨਹੀਂ ਕੱਟ ਜੇ ਪੈਂਟਰ ਸੀ ਡਾਕਟਰ ਬਣ ਗਿਆ ਤੇ ਕੰਪਾਊਂਡਰ ਨੂੰ ਕਹਿਣ ਡਿਆ ਪਹਿਲੇ ਨੈਲਾ ਮਾਰ ਹੋਇਆ ਤੇ ਪੈਂਟਰ ਸੀ ਤੇ ਡਾਕਟਰ ਬਣ ਗਿਆ ਇੱਕ ਬੰਦੇ ਟੀਕਾ ਲਾਣਾ ਸੀਗਾ ਤੇ ਕੰਪਿਊਟਰ ਨੂੰ ਕਹਿੰਦੇ ਇਹਦੇ ਹਾਸ਼ੀਏ ਲਾ ਮੈਂ ਲਾਣਾ ਸੀ ਆਹੋ ਅੱਛਾ ਰੰਗ ਵਾਲਾ ਸੀ ਸਾਰੀ ਡਾਕਟਰ ਬਣ ਗਿਆ ਆਪਰੇਸ਼ਨ ਥੀਏਟਰ ਮਰੀਜ਼ ਨੂੰ ਲੈ ਕੇ ਤੇ ਬਾਹਰ ਹੈ ਨਾ ਉਹ ਮਰੀਜ਼ ਨਾਲ ਕਹਿੰਦਾ ਕਿਆ ਹੋ ਕਹਿੰਦਾ ਡਬਲ ਕੋਡ ਹੋਏਗਾ ਪੈਂਟਰ ਸੀ ਤੇ ਡਾਕਟਰ ਬਣ ਗਿਆ ਉਸਤਾਦ ਜੀ ਖੰਗ ਵਾਲੇ ਸ਼ਰਬਤ ਚ ਪੈਟਰੋਲ ਪਾ ਕੇ ਉਹਨੂੰ ਕਹਿੰਦਾ ਪੀ ਲੈ ਹਲਾ ਆ ਗਏ ਪੈਂਟਰ ਸੀ ਤੇ ਡਾਕਟਰ ਬਣ ਗਿਆ ਤੇ ਮਰੀਜ਼ ਆ ਉਹਨੂੰ ਟੀਕਾ ਲਾਉਣ ਗਿਆ ਕਹਿੰਦਾ ਤੂੰ ਇੰਜ ਕਰਕੇ ਬਹਿ ਟੀਕਾ ਲਾਉਣਾ ਸਾਈ ਰੰਗ ਵਾਲਾ ਸੀ ਡਾਕਟਰ ਬਣ ਗਿਆ ਤੇ ਐਮਰਜੈਂਸੀ ਰੋਂਦਾ ਬਾਹਰ ਨਿਕਲਿਆ ਕਹਿੰਦੇ ਕੀ ਆ ਮਰੀਜ਼ ਵੀ ਮਰ ਗਿਆ ਟੋਕਨ ਵੀ ਨਹੀਂ ਨਿਕਲਿਆ ਉਹ ਟੋਕਨ ਨਿਕਲ ਗਿਆ ਰੰਗ ਵਾਲੇ ਡੱਬੇ ਚ ਰੰਗ ਵਾਲਾ ਸੀ ਡਾਕਟਰ ਬਣ ਕੇ ਮਰੀਜ਼ ਨੂੰ ਦਵਾਈਆਂ ਦੇਣ ਡਿਆ ਲਿਖ ਕੇ ਤੂੰ ਜਾਣ ਲੱਗਾ ਕਹਿੰਦਾ ਹੈਪੀ ਲੈ ਕੇ ਆਏ ਗਏ ਰੰਗ ਵਾਲਾ ਸੀ ਭਾਈ ਡਾਕਟਰ ਬਣ ਗਿਆ ਇੱਕ ਬੰਦੇ ਦਾ ਆਪਰੇਸ਼ਨ ਕਰਨ ਤੋਂ ਪਹਿਲੇ ਉਹਦੇ ਰੇਗ ਮਾਰ ਲਾ ਇਹ ਵੀ ਰੰਗ ਵਾਲਾ ਸੀ ਡਾਕਟਰ ਬਣ ਗਿਆ ਇੱਕ ਬੰਦੇ ਤੇ ਛੁਰੀਆਂ ਵਜੇ ਤੇ ਪਟੀਨ ਭਰਨ ਡਿਆ ਬੈਠਾ ਪਹਿਲੋਂ ਬੰਦੇ ਦੀਆਂ ਦੋਨੇ ਲੱਤਾਂ ਟੁੱਟ ਗਈਆਂ ਪੈਂਟਰ ਸੀ ਤੇ ਰੰਗ ਵਾਲਾ ਬਣ ਗਿਆ ਦੋਵੇਂ ਲੱਤਾਂ ਟੁੱਟ ਗਈਆਂ ਪੈਂਟਰ ਸੀ ਤੇ ਰੰਗ ਵਾਲਾ ਬਣ ਗਿਆ ਰੰਗ ਵਾਲਾ ਸੀ ਤੇ ਡਾਕਟਰ ਬਣ ਗਿਆ ਚਲੋ ਇੱਧਰ ਤੋਂ ਆ ਜਾਓ ਰੰਗ ਵਾਲਾ ਸੀ ਤੇ ਡਾਕਟਰ ਬਣ ਹਾਂਜੀ ਗਿਆ ਉਸਤਾਦ ਜੀ ਰੰਗ ਵਾਲਾ ਸੀ ਡਾਕਟਰ ਬਣ ਗਿਆ ਇੱਕ ਬੰਦੇ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਉਹਨੂੰ ਲੱਕੜ ਦੀਆਂ ਲਾ ਕੇ ਤੇ ਬਾਰਡਰ ਕਲਰ ਗ੍ਰੇ ਕਰਤਾ ਬੈਲਟ ਬਣਾਈ ਕਹਿੰਦਾ ਮੈਂ
ਉਸਤਾਦ ਜੀ ਪੈਂਟਰ ਸੀਗਾ ਤੇ ਡਾਕਟਰ ਬਣ ਗਿਆ ਤੇ ਕਲੀਨਿਕ ਤੇ ਜਾਂਦੇ ਹੀ ਛਿੱਟਿਆਂ ਵਾਲੇ ਕੱਪੜੇ ਪਾ ਕੇ ਬਹਿ ਜਾਂਦਾ ਸੀ। ਡਾਕਟਰ ਬਣ ਗਏ। ਹਾਂਜੀ ਆਬਾਸ ਵੀ ਰੰਗ ਵਾਲਾ ਸੀਗਾ ਉਸਤਾਦ ਜੀ, ਡਾਕਟਰ ਬਣ ਗਿਆ ਤੇ ਇੱਕ ਬੰਦਾ ਆਪਰੇਸ਼ਨ ਕਰਨਾ ਤੇ ਕਰਨ ਨਹੀਂ ਡਿਆ। ਉਹ ਕਹਿੰਦਾ ਆਪਰੇਸ਼ਨ ਨਹੀਂ ਕਰਦਾ, ਕਹਿੰਦਾ ਮੇਰਾ ਠੇਕਾ ਮੁੱਕੋ। ਠੇਕਾ ਮੁੱਕੋ ਤਾਂ ਕਰ ਗਿਆ। ਨਹੀਂ ਰੰਗ ਵਾਲਾ ਸੀ ਤੇ ਡਾਕਟਰ ਬਣ ਗਿਆ ਤੇ ਡ੍ਰਿਪ ਦੀ ਜਗ੍ਹਾ ਤੇ ਨਾ ਉਹ ਪੁਰਾਣਾ ਡੱਬਾ ਰੰਗ ਵਾਲਾ ਟੰਗਿਆ ਤੇ ਉਹਦੇ ਵਿੱਚ ਪੈਪ ਲਾਇਆ। ਉਹ ਵੀ ਕਾਲਾ ਹੋਇਆ ਰੰਗ ਵਾਲਾ ਸੀ ਤੇ ਡਾਕਟਰ ਬਣ ਗਿਆ, ਸਿਰ ਤੇ ਨਾ ਉਹ ਪੌਣੀ ਜੀ ਬਣ ਕੇ ਆਪਰੇਸ਼ਨ ਕਰ ਰਿਹਾ। ਇਹ ਵੀ ਪੈਂਟਰ ਸੀਗਾ ਤੇ ਡਾਕਟਰ ਬਣ ਗਿਆ ਤੇ ਆਪਰੇਸ਼ਨ ਰੂਮ 'ਚ ਨਾ ਪੌੜੀ ਲੈ ਕੇ ਜਾਂਦੇ ਆ ਘੋੜੀ ਹਾਂ ਰੰਗ ਕਰਨ ਵਾਲੀ। ਰੰਗ ਵਾਲਾ ਸੀਗਾ ਡਾਕਟਰ ਬਣ ਗਿਆ, ਆਪਰੇਸ਼ਨ ਕੀਤਾ ਤੇ ਉਹ ਕਹਿੰਦੇ ਪਰਹੇਜ਼, ਕਹਿੰਦਾ ਸਲਾਬ ਤੋਂ ਬਚਾਓ। ਸਲਾਮ ਤੋਂ ਡਾਕਟਰ ਸੀਗਾ ਤੇ ਰੰਗ ਕਰਨ ਦਿਆ ਉੱਪਰਲੀ ਮੰਜ਼ਲ ਤੇ ਫੱਟੇ ਲਾ ਕੇ ਤੇ ਇੱਕ ਬੰਦੇ ਦਾ ਨਾ ਗੋਡਿਆਂ ਦਾ ਮਸਲਾ ਸੀ, ਕਹਿੰਦਾ ਤੂੰ ਉੱਤੇ ਹੀ ਆਇਆ ਯਾਰ, ਉੱਥੇ ਲੈ ਕੇ ਦਵਾਈ ਲੈ ਯਾਰ, ਉਹ ਤੋਰ ਯਾਰ ਸਹੀ ਤੁਹਾਡੀ ਨਜ਼ਰ ਜੁਗਤ ਯਾਰ। ਰੰਗ ਵਾਲਾ ਸੀ ਡਾਕਟਰ ਬਣ ਗਿਆ, ਆਪਰੇਸ਼ਨ ਕਰਦਾ ਕਰਦਾ ਉੱਥੇ ਨਵੇਂ ਬੰਦੇ ਲਾ ਕੇ ਅਗਲਾ ਕੰਮ ਫੜ ਲਿਆ। ਉੱਥੇ ਮਜ਼ਦੂਰ ਲਾਤੇ ਅੱਗੋਂ ਆਪਰੇਸ਼ਨ ਕਰ ਗਏ। ਰੰਗ ਵਾਲਾ ਨਹੀਂ ਸੀਗਾ। ਪੈਂਟਰ ਸੀ, ਹਾਂਜੀ ਪੈਂਟਰ ਸੀ ਤੇ ਡਾਕਟਰ ਬਣ ਗਿਆ ਉਸਤਾਦ ਜੀ। ਤੇ ਪਹਿਲੇ ਪੈਂਟਰ ਸੀ ਤੇ ਆਪਰੇਸ਼ਨ ਕਰਕੇ ਨਾ ਥੱਲੇ ਲਿਖਣ ਦਿਆ ਕਾਸਦ। ਇੱਥੋਂ ਆਪਰੇਸ਼ਨ ਕਰਕੇ ਧੁਨੀ ਦੇ ਕੋਲ ਲਿਖ ਦਿੱਤਾ ਕਾਸਦ 8। ਆਪਣਾ ਫੋਨ ਨੰਬਰ ਵੀ ਲਿਖਿਆ। ਆਹੋ ਥੱਲੇ ਯਾਦ ਰੱਖ ਤੱਕ ਡਾਕਟਰ ਬਣ ਗਿਆ ਤੇ ਉਹ ਸਟੈਥੋਸਕੋਪ ਬੁਰੀ ਤਰ੍ਹਾਂ ਝਾੜਨ ਡਿਆ। ਨਹੀਂ। ਰੰਗ ਵਾਲਾ ਸੀ ਡਾਕਟਰ ਬਣ ਗਿਆ, ਥੋੜੇ ਜਿਹੇ ਟੀਕੇ ਤੇ ਥੋੜੀ ਜਿਹੀ ਦਵਾਈ ਨਾ ਸਟੈਥੋਸਕੋਪ ਤੇ ਲਟਕਾ ਕੇ ਗੇਟਾਂ ਤੇ ਬੈਠਿਆ। ਰੰਗ ਵਾਲਾ ਸੀ ਤੇ ਡਾਕਟਰ ਬਣ ਗਿਆ। ਪੰਜ ਤੇ ਮਜ਼ਦੂਰ ਬੈਠੇ ਹੁੰਦੇ। ਆਹ ਡਾਕਟਰ ਬਣ ਗਿਆ, ਇੱਕ ਬੰਦੇ ਦੀ ਲੱਤ ਟੁੱਟ ਗਈ ਤੇ ਉਹਨੂੰ ਪਲਸਤਰ ਕਰਕੇ ਉੱਤੋਂ ਡੀਕੋ ਪੇਂਟ ਵੀ ਕਰਤਾ। ਰੰਗ ਵਾਲਾ ਸੀ ਤੇ ਡਾਕਟਰ ਬਣ ਗਿਆ ਤੇ ਸਾਫ਼ ਸੁਥਰੀ ਚੱਪਲ ਲਈ ਤੇ ਉਹਦੇ ਤੇ ਕਿੰਨੀਆਂ ਦਵਾਈਆਂ ਛਿੜਕ ਕੇ ਰੰਗ ਬਰੰਗੀ ਕੀਤੀ। ਇਮਲੀ ਉਸਤਾਦ ਜੀ ਇੱਕ ਫਿਲਮ 'ਚ ਹੀਰੋ ਸੀਗਾ, ਯਕਦਮ ਫਿਲਮ 'ਚੋਂ ਗਾਇਬ ਹੋ ਗਿਆ। ਪ੍ਰੋਡਿਊਸਰ ਨੇ ਕਿੱਥੇ ਆ, ਕਹਿੰਦਾ ਘਰ ਪਰੌਣਾ ਸੀ, ਬੋਤਲ ਫੜਾਉਣ ਗਿਆ ਸੀ। ਕਹਿੰਦਾ ਹੀਰੋ ਇਮਲੀ ਭਾਈ ਰੰਗ ਵਾਲਾ ਸੀ ਡਾਕਟਰ ਬਣ ਗਿਆ, ਇੱਕ ਬੰਦਾ ਸੜ ਕੇ ਆਇਆ ਤੇ ਉਹਦੇ ਸਾਰੇ ਪਿੰਡੇ ਤੇ ਪਾਰਾ ਪਾਤਾ। ਪਾਰਾ ਨਹੀਂ ਦਿਮਾਗ ਉਹ ਪਾਰਾ ਨਹੀਂ, ਚਮਕੀਲਾ ਪਾਰਾ। ਇੱਕ ਬੰਦੇ ਦਾ ਆਪਰੇਸ਼ਨ ਕੀਤਾ ਤੇ ਉਹਦਾ ਸਾਰਾ ਖੂਨ ਉਹਦੇ ਮੂੰਹ ਤੇ ਮਲਤਾ, ਕਹਿੰਦਾ ਫਰੰਟ ਵੀ ਜੰਬੋ ਬਣ ਗਿਆ। ਪੈਂਟਰ ਸੀਗਾ ਇੱਕ ਬੰਦਾ ਆਪਣੇ ਆਕਸੀਜਨ ਦੀ ਰਿਪੋਰਟ ਲੈ ਕੇ ਆ, ਕਹਿੰਦਾ ਸਹੀ ਆ, ਤੂੰ ਤੇ ਚੂਨਾ ਬਣਨ ਦਿਆ। ਹਾਂ ਕਹਿੰਦਾ ਲੈ ਜਾ। ਉਹ ਯਾਰ ਉਹ ਚੂਨੀ ਤੋਂ ਬਗੈਰ ਵੀ ਦੇਖ ਹੋ ਜਾਂਦੀ। ਤੇਰੇ ਰਸਤੇ 'ਚ ਕਾਲੂ ਵੀ ਭਾਈ ਰੰਗ ਵਾਲਾ ਹੁੰਦਾ ਸੀ, ਡਾਕਟਰ ਬਣ ਗਿਆ, ਇੱਕ ਬੰਦੇ ਨੂੰ ਇੰਜੈਕਸ਼ਨ ਲਾਣਾ ਸੀ, ਟੂਬ ਚੋਂ ਕੱਢ ਕੇ ਲਾਉਂਦੇ। ਛੋਟੀ ਵਾਟਰ ਟੂਬ। ਡਾਕਟਰ ਬਣ ਗਿਆ ਤੇ ਉਹ ਇੱਕ ਬੰਦੇ ਦੇ ਸੱਟਾਂ ਲੱਗੀਆਂ ਤੇ ਪਾਇਓਡੀਨ ਢੱਕਣ ਤੇ ਪਾ ਕੇ ਤੈਨੂੰ ਲਾਉਣ ਡਿਆ। ਉਹ ਢੱਕਣ ਦੇ ਨਹੀਂ ਹੁੰਦੇ। ਪੈਂਟਰ ਸੀਗਾ ਤੇ ਡਾਕਟਰ ਬਣ ਗਿਆ ਤੇ ਆਪਣੀਆਂ ਡਿਗਰੀਆਂ ਨਾ ਰੰਗ ਵਾਲੀ ਪਾਰਟੀਆਂ ਤੇ ਲਾ ਕੇ ਤੁਸੀਂ ਸਜਾਈਆਂ ਅੱਜ ਕੱਲ੍ਹ। ਇੱਕ ਜ਼ਖਮੀ ਬੰਦਾ ਆਇਆ ਤੇ ਉਹਦੇ ਸਾਹਮਣੇ ਨੈਲੇ ਤੇ ਐਮ ਮਲਮ ਕਰਨ ਦੇ। ਇਮਲੀ ਭਾਈ ਰੰਗ ਵਾਲਾ ਹੁੰਦਾ ਸੀ, ਡਾਕਟਰ ਬਣ ਗਿਆ, ਇੱਕ ਬੰਦਾ ਕਹਿੰਦਾ ਮੇਰਾ ਪਿੰਡਾ ਦੁਖਣ ਦਿਆ, ਉਹਦੇ ਪਿੰਡੇ ਤੇ ਡਾਈ ਚਲਾਉਂਦੇ ਆ। ਨਹੀਂ ਪੈਂਟਰ ਸੀ ਤੇ ਪੈਂਟਰ ਡਾਕਟਰ ਬਣ ਗਿਆ ਤੇ ਆਪਰੇਸ਼ਨ ਕਰਨ ਤੋਂ ਬਾਅਦ ਨਾ ਮਿੱਟੀ ਦੇ ਤੇਲ ਨਾਲ ਹੱਥ ਧੋਂਦੇ ਆ। ਕਾਲੂ ਭਾਈ ਪੈਂਟਰ ਸੀ, ਡਾਕਟਰ ਬਣ ਗਿਆ, ਇੱਕ ਬੰਦਾ ਕਹਿੰਦਾ ਮੈਨੂੰ ਨਾ ਬੁਖਾਰ ਹੋ ਗਿਆ, ਉਹਨੂੰ ਕਹਿੰਦਾ ਮਨਬਲ ਦੀਆਂ ਠੰਡੀਆਂ ਪੱਟੀਆਂ ਕਰ। ਨਹੀਂ। ਪੈਂਟਰ ਸੀ ਡਾਕਟਰ ਬਣ ਗਿਆ, ਇੱਕ ਬੰਦਾ ਆਪਰੇਸ਼ਨ ਕਰਨਾ ਸੀਗਾ, ਇੰਜ ਕੈਂਚੀ ਫੜਦੀ ਬਜਾਏ ਇੰਜ ਫੜੀ ਹੋਈ। ਮਿੱਠਾ ਵੀ ਭਾਈ ਪੈਂਟਰ ਹੁੰਦਾ ਸੀ, ਡਾਕਟਰ ਬਣ ਗਿਆ, ਇੱਕ ਬੰਦਾ ਆਣ ਕੇ ਕਹਿੰਦਾ ਸਾਡਾ ਮਰੀਜ਼ ਬਚ ਜਾਊਗਾ, ਕਹਿੰਦਾ ਹਾਂ ਬਾਜੂ ਹਜੇ ਤੇ ਮੈਂ ਬੇਸਾ ਹੀ ਥੱਲੇ ਤਿਆਰ ਕੀਤੀ। ਪੈਂਟਰ ਸੀ ਤੇ ਡਾਕਟਰ ਬਣ ਗਿਆ ਹਾਂਜੀ। ਤੇ ਸਾਰਾ ਉਹਦੇ ਜਿਲਦ ਦਾ ਕੰਮ ਕਰਕੇ ਨਾ ਪੈਰਾਂ ਦੇ ਉਹਦੇ ਵੱਡਾ ਪਲਸਤਰ ਕਰਕੇ ਤੇ ਪੱਟੀ ਲਾਤੀ। ਉਹਨਾਂ ਨੇ ਕਿਹਾ ਇਹ ਕੀ, ਕਹਿੰਦਾ ਇੱਥੋਂ ਸਲਾਬ ਚੜਨਾ। ਇੱਥੋਂ ਕਹਿੰਦਾ ਸਲਾਬ ਚੜਦਾ, ਇੱਥੋਂ ਰੋਕਣਾ ਮੈਂ। ਕਾਲੂ ਉਸਤਾਦ ਜੀ ਰੰਗ ਵਾਲਾ ਸੀ ਤੇ ਡਾਕਟਰ ਬਣ ਗਿਆ ਤੇ ਯਕਦਮ ਆਪਰੇਸ਼ਨ ਥੀਏਟਰ 'ਚੋਂ ਬਾਹਰ ਆ, ਕਹਿੰਦਾ ਕੀ ਹੋਇਆ, ਕਹਿੰਦਾ ਹਲੇ ਕੱਚਾ ਕੀਤਾ ਵਾ। ਹਾਲੇ ਕੱਚਾ ਕੀਤਾ ਗਿਆ। ਤਾਜੀ ਵੈਸੇ ਖਤਮ ਹੀ ਹੋ ਗਿਆ ਪੈਂਟਰ ਸਿਸਟਮ, ਹੈ ਨਾ। ਹਾਂ। ਬਹੁਤ ਹੱਦ ਤੱਕ ਰਿਫਲੈਕਸ ਆ ਗਈ ਤੇ ਪੈਂਟਰ ਜਿਹੜੇ ਐਡੇ ਐਡੇ ਵੱਡੇ ਆਰਟਿਸਟ ਲੋਕ ਨਹੀਂ ਅੱਜ ਵੀ ਹੈ ਨੇ ਲੇਕਿਨ ਘੱਟ ਹੋ ਗਏ ਬਹੁਤ। ਘੱਟ ਹੋ ਗਏ ਸਾਜੀ। ਉਹ ਕੰਪਿਊਟਰਾਈਜ਼ ਹੁਣ ਸਿਸਟਮ ਆ ਗਿਆ, ਹੁਣ ਤੇ ਲਫ਼ਜ਼ ਜਿਹੜੇ ਨੇ ਪਲਾਸਟਿਕ ਦੇ, ਉਹ ਫਾਈਬਰ ਦੇ। ਹੁਣ ਤਾਂ ਬਹੁਤ ਭਾਈ ਅਗਲੀਆਂ ਗੇਮਾਂ ਹੋ ਗਈਆਂ ਨੇ, ਬਹੁਤ ਚੀਜ਼ਾਂ ਖਤਮ ਹੋ ਗਈਆਂ ਨੇ ਭਾਈ। ਰੰਗ ਵਾਲਾ ਹੁੰਦਾ ਸੀ, ਡਾਕਟਰ ਬਣ ਗਿਆ, ਇੱਕ ਬੰਦੇ ਦੇ ਢਿੱਡ 'ਚ ਬਾਂਹ ਪਾਈ, ਮੈਂ ਕਿਹਾ ਇਹ ਕੀ, ਕਹਿੰਦਾ ਟੋਕਨ ਕੱਢਣ ਨੇ। ਇਹਨਾਂ ਘਰ ਚੋਰ ਆਏ, ਉਹਨਾਂ ਨੂੰ ਲੱਭਾ ਕੁਛ ਨਹੀਂ, ਜਾਣ ਲੱਗੇ ਤੁਹਾਨੂੰ ਕਹਿੰਦਾ ਆ ਮੇਰਾ ਅੱਬਾ ਉੱਥੇ ਚੌਕੀਦਾਰ ਦੀ ਡਿਊਟੀ ਕਰਦਾ, ਰੋਟੀ ਦੇ ਦੀ। ਤੇਰਾ ਕੰਮ ਕਰਨਾ ਇਹਨੂੰ ਲੱਭਾ ਹੀ ਕੁਛ ਨਹੀਂ ਮਰੇ। ਇਮਲੀ ਦੇ ਘਰ ਮਰਦਮਸ਼ੁਮਾਰੀ ਵਾਲੇ ਆ, ਉਹਨਾਂ ਦੀ ਮੋਟਰਸਾਈਕਲ ਲੈ ਕੇ ਬੱਚੇ ਲਿਆਉਂਦਾ ਸਕੂਲੋਂ। ਕਾਲੂ ਦੇ ਘਰ ਚੋਰ ਛਾਪਾ ਹੀ ਦੇਣਾ ਤੇਰਾ। ਕਾਲੂ ਦੇ ਘਰ ਚੋਰ ਆਏ ਤੇ ਜਾਣ ਲੱਗੇ ਆਪਣੀਆਂ ਜੇਬਾਂ ਚੈੱਕ ਕਰਨ ਦੇ। ਕਤਰੇ ਬੁਲਾਉਣ ਵਾਲੇ ਦਾਦੇ ਨੂੰ ਵੀ ਪਾਈ ਜਾ ਰਿਹਾ ਕਤਰੇ।
ਬਚਪਨ ਚ ਸੀ ਨਾ। ਬੱਚਿਆਂ ਨੂੰ ਭਲਾਈ ਦੇ ਯਾਰ ਕੀ ਹੋ ਗਿਆ ਤੈਨੂੰ। ਅੱਛਾ ਭਾਜੀ ਇਸ ਗੱਲ ਦਾ ਨਹੀਂ ਸੀ ਲੋ। ਇੰਗਲਿਸ਼ ਭਾਈ ਰੰਗ ਵਾਲਾ ਹੁੰਦਾ ਸੀ, ਡਾਕਟਰ ਬਣ ਗਿਆ। ਇੱਕ ਬੰਦਾ ਕਹਿੰਦਾ ਮੇਰਾ ਰੰਗ ਖੱਟਾ ਹੋਇਆ, ਕਹਿੰਦਾ ਨੀਲ ਪਾ ਕੇ ਨਹਾ ਹੋ ਜਾਵੇ। ਨੀਲ ਪਾ ਕੇ ਨਾ ਇਹ ਵੀ ਰੰਗ ਵਾਲਾ ਸੀ, ਡਾਕਟਰ ਬਣ ਗਿਆ। ਇੱਕ ਬੰਦਾ ਕਹਿੰਦਾ ਮੇਰਾ ਦਿਲ ਕੱਚਾ ਪੱਕਾ ਰਹਿੰਦਾ ਵਾ, ਕਹਿੰਦਾ ਗਿਲੂ ਖਾਇਆ ਕਰ। ਬੁੜੇ ਤੇ ਲੋਕ ਥੋੜੇ ਕਹਿੰਦਾ ਇਹਨੂੰ ਬਲੈਕਲਿਸਟ ਕਰਤਾ। ਓ ਯਾਰ ਇੰਗਲਿਸ਼ ਭਾਈ ਆਪਣੇ ਬੱਚਿਆਂ ਨੂੰ ਕਤਰੇ ਪੇ ਆ ਕੇ ਉਹਨਾਂ ਨੂੰ ਕਹੀਏ ਕਾਲਾ ਲੂਣ ਵੀ ਦਿਓ। ਆਂਡੇ ਖਾਦੇ ਕਿੰਨਾ ਅੰਡੇ ਖਾਤੇ। ਫਿਰ ਤੇ ਲਾਲ ਬਲ ਰੱਖ ਫਿਰਦੇ। ਮੈਂ ਕਿਹਾ ਕਹਿੰਦਾ ਰੈਸਕਿਊ ਦੀ ਟ੍ਰੇਨਿੰਗ ਤੇ ਚੱਲਾਂ। ਐਕਸੀ ਦੀ ਟ੍ਰੇਨ ਸਿਰ ਤੇ ਲਾਲ ਬਲਬ ਰੱਖ ਕੇ ਫਿਰਦੇ ਆ। ਕਹਿੰਦਾ ਮੈਂ ਰੈਸਕਿਊ ਵਾਲਾ ਵਾਂ। ਲੈ ਉਹ ਯਾਰ ਕੀ ਹੋ ਗਿਆ ਦੱਸੀ ਯਾਰ। ਇੱਕ ਕੁਕੜੀ ਆਂਡੇ ਤੇ ਬੈਠੀ, ਉਹਦੇ ਲਾਗੇ 12 ਪੈਂਪਰ ਰੱਖਾਂ। ਇਹਦੇ ਬੇਲੀ ਨੂੰ ਮੂੰਹ ਤੇ ਖੂਹ ਤੇ ਲੈ ਕੇ ਕਹਿੰਦਾ ਇਹਦਾ ਪਾਣੀ ਤਾਂ ਪਿਲਾਓ। ਉਹ ਖੂਹ ਦਾ ਨਹੀਂ ਮੈਂ ਉਹਦੇ ਖੂਹ ਦੇ ਉੱਤੋਂ ਵਿੱਚ ਬਾਲਟੀ ਸਿੱਟ ਕੇ ਖਲੋਤਾ। ਮੌਤ ਦੇ ਖੂਹ ਤੇ ਕਾਲੂ ਖਲੋਤਾ ਤੇ ਗਾਣਾ ਸੁਣਨ ਦੇ, ਜ਼ਿੰਦਗੀ ਕੀ ਤਲਾ ਓਏ ਮੌਤ ਦਾ ਖੂਹ ਹੀ। ਕਾਲੂ ਨੇ ਭਾਈ ਇੰਨਾ ਨਲਕਾ ਘੇਰਿਆ, ਉਹ ਬਾਹਰ ਆ ਗਿਆ ਭਾਈ। ਕੌਣ? ਜਰਨਲ ਤੋਂ ਹੀ ਬਾਹਰ। ਯਾਰ ਕਾਲੂ ਆਈ ਬਲੀ ਇੱਕ ਫਿਲਮ 'ਚ ਹੀਰੋ ਸੀਗਾ, ਉਹ ਸੈਡ ਜਾਂ ਕੁੜੀ ਚੁੱਕ ਕੇ ਲੈ ਕੇ ਜਾਣਾ, ਕੋਲ ਖੋਲਦਾ ਕਹੀ ਜਾਣਾ ਭਾਈ ਤੁਹਾਡਾ ਲੈਵਲ ਨਹੀਂ ਹੈ। ਇੰਗਲਿਸ਼ ਇੱਕ ਭਾਈ ਚਾਹ ਲਈਏ ਤੇ ਉਹ ਟਾਇਰਾਂ ਵਾਲੀ ਫੱਟੀ ਚੁੱਕ ਕੇ ਫਿਰਦੀ। ਕਿਹੜੀ ਸਕੇਟਿੰਗ ਟਾਇਰਾਂ ਵਾਲੀ। ਚਾਲੀਏ ਉਹਦਾ ਨਾਮ ਕੀ? ਨਾਮ ਸਕੇਟਿੰਗ ਪੂਲ। ਕੀ? ਸਕੇਟਿੰਗ। ਅੱਛਾ ਚਲੀਸ में ਤੇ ਕੀ ਦੁੱਖ ਬੰਦਾ ਹੀ ਕੱਚ ਤੇ ਲੈ ਕੇ ਯਾਰ ਚਲੀਸ में ਤੇ ਕੀ ਦੁੱਖ ਬੰਦਾ ਉਹਦਾ ਯਾਰ। ਯਾਰ ਉਹ ਕਿਤੇ ਕੁਮਰੀਆ ਦੀ ਸਾਈਡ ਤੇ ਬਹੁਤ ਗਈ ਹੋਈ ਸੀ। ਨਹੀਂ ਇਧਰਲੀ ਸਾਈਡ ਪੰਜਾਬ ਫੱਟੀ ਪੀਰ ਮਿਲਣ ਆਏ ਨੂੰ ਉਹਨੂੰ ਸਨੋਕਰ ਤੇ ਵਾਰਿਆ। ਉਹ ਅੰਦਰ ਬੈਠੇ ਕਰ ਕਿੰਨੀ ਕਰਾ ਗਈ ਆ। ਪੀਰ ਇਹਦੇ ਇੱਕ ਮਰੀਜ਼ ਨੂੰ ਦਮ ਕਰਨ ਨੂੰ ਕਹਿੰਦੇ ਮੈਨੂੰ ਤਾਂ ਹੌਟ ਸਪੋਰਟ ਦਿਓ ਜ਼ਰਾ। ਇੱਕ ਮਿੰਟ ਉਹ ਕਹਿੰਦਾ ਯਾਰ ਦਮ ਤੇ ਗੱਲਾਂ ਦੇ ਹੌਟ ਸਪੋਰਟ ਨਹੀਂ ਇਮਲੀ ਆਪਣੇ ਪੀਰਾਂ ਨੂੰ ਕਹੀ ਜਾਣਾ ਤੁਹਾਡੀ ਮੇਰੀ ਬਹਿਸ ਨਹੀਂ ਬਣਦੀ ਹੈ। ਨਹੀਂ ਉੱਥੇ ਉਹ ਫੱਟੀਆਂ ਲੈ ਕੇ 40 ਦੀ ਸਕੇਟਿੰਗ ਵਾਲੀ ਬੰਦੀ ਹੈ। ਉਧਰ ਹੀ ਉਹਨੇ ਨਿਕਲਣਾ ਸੀ ਨਾ। ਉਹਦੇ ਨਾਲ ਅੱਗੇ ਚਲਾ ਗਿਆ ਤੇ ਪਿੱਛੇ ਥੱਲੇ ਰੱਖ ਕੇ ਜਾਣ ਗਿਆ। 40 ਕਿਤੇ ਜਨਾਜ਼ਾ ਗਿਆ। 40 ਤੇ ਜਨਾਜ਼ਾ ਬਣਾ ਕੇ ਨਹੀਂ ਉਹਨੇ ਪਹਿਲਾਂ ਹੋਰ ਗੱਲ ਕੀਤੀ ਹੈ। ਹੋਰ ਕਿਤੇ ਲੈ ਗਿਆ, ਉਹਦੇ ਨਾਲ ਨੰਗੇ ਉੱਤੇ ਬਹਿ ਕੇ ਜਾਣ ਗਿਆ। ਤੇ ਉਹ ਪਿੱਛੇ ਰਹਿ ਗਏ ਤੇ ਆਪ ਅੱਗੇ ਨਿਕਲ ਗਏ। ਨਾਲ ਘੁੰਮ ਕੇ ਟਾਇਰਾਂ ਵਾਲੀ ਫੱਟੀ ਤੇ ਜਾ ਰਿਹਾ ਭਾਈ ਰੋਡ ਤੇ। ਅੱਗੇ ਟੋਲ ਪਲਾਜ਼ਾ ਹੋਇਆ ਤੇ ਨੀਵਾਂ ਹੋ ਕੇ ਲੰਘਣ ਦੇ। ਕਾਲੂ ਭਾਈ ਉਹ ਟੇਪ ਲੈ ਕੇ ਫਿਰਨ ਦੇ। ਮੈਂ ਕਿਹਾ ਇਹ ਕੀ? ਕਹਿੰਦਾ ਬੁੜੇ ਨੂੰ ਪੀ ਕੇ ਬਣਾਇਆ ਘਰ। ਕਾਲੂ ਦੇ ਪੀਰ ਆਏ, ਉਹਨਾਂ ਨੂੰ ਪੁੱਛੀ ਜਾਣਾ 25 ਵਾਲੀ ਕਮੇਟੀ ਸ਼ੁਰੂ ਕਰਨ ਲੱਗੇ ਆ। ਮਿੰਟਾਂ ਅੰਦਰ ਪਾਸਲ ਦੇ ਦੇ ਕੇ ਕਹੀ ਜਿਵੇਂ ਕਿੰਨੀ ਬਹਿ ਗਈ ਸੜਕ ਯਾਰ। ਸੜਕ ਕਿੰਨੀ ਸੜਕ ਬਹਿ ਗਈ ਆ। ਆਹੋ ਭਾਜੀ ਉਹ ਅੱਗੋਂ ਕਰਕੇ ਨਾ ਚੌਂਕ ਦੇ ਕੋਲੋਂ ਤੁਹਾਡੀ ਸੜਕ ਬਹਿ ਗਈ। ਨਹੀਂ ਤੇ ਆਪਾਂ ਪੁਲ ਦੇ ਉੱਪਰ ਚੜਨ ਤੇ ਆਪਾਂ ਕਹਿੰਦਾ ਖੱਬੇ ਕਰ ਲਈ, ਪੁਲ ਤੋਂ ਹੀ ਖੱਬੇ ਕਰ ਲਿਆ। ਉਹ ਹਾਕੀ ਜੀ ਨਾਲ ਨਹੀਂ ਬੋਲ ਖੇਲਦੇ, ਉਹ ਸਰਾਲ ਤੇ ਜ਼ੋਰਦੇ, ਉਹਦੇ ਨਾਲ ਹਲੀਮ ਬਣਾਉਂਦੇ ਆ। ਗੋਲ ਫਲੀਆ ਕੀ ਗੋਲਫ ਵਾਲੀ ਹਾਕੀ ਯਾਰ ਗੋਲਫ ਵਾਲੀ ਹਾਕੀ ਨਾਲ ਹਲੀਮ ਘੋਟਣਦੇ ਆ। ਇਮਲੀ ਘਰ ਚੋਰ ਹੈ ਤੇ ਚੋਰੀ ਕਰਨ ਉਹਨੂੰ ਕਹਿਣਾ ਉਹ ਬਾਕੀ ਫੇਰ ਕਰ ਲਿਓ ਯਾਰ ਤੂੰ ਕਰਨ ਦੇ ਨਹੀਂ। ਚੋਰੀ ਕਰਨ ਆਏ ਤੇ ਚੋਰਾਂ ਦੇ ਕੋਲੋਂ ਨਗਦ ਮਸਵਾਕ ਕਰਨ ਆਏ। ਉਹ ਇੱਥੋਂ ਕੀ ਲੱਭਣਾ। ਅੱਛਾ ਚੋਰ ਇਹਨਾਂ ਦੇ ਘਰ ਆਏ ਤੇ ਕੁਛ ਨਹੀਂ ਲੱਭਿਆ ਤੇ ਸ਼ਰਮਿੰਦਾ ਹੋ ਕੇ ਕਹਿੰਦੇ ਅੱਛਾ ਪਾਨ ਕਿਹੜਾ ਖਾਓਗੇ। ਲੱਦਾ ਸੀ ਯਾਰ। ਨਹੀਂ ਇਮਲੀ ਦੇ ਘਰ ਚੋਰ ਹੈ, ਚੋਰ ਚੋਰੀ ਕਰਕੇ ਚਲੇ ਗਏ ਤੇ ਉਹਨੂੰ ਕਹਿਣ ਆ ਪਹੁੰਚ ਕੇ ਮੈਸੇਜ ਕਰ ਦੇਣਾ। ਅੱਛਾ ਯਾਰ ਤੂੰ ਇਹਦਾ ਇੱਕ ਤੂੰ ਸਟਾਈਲ ਕਵਰ ਕਰਨਾ। ਐ ਇਹਦੇ ਹੱਥ ਨੇ ਨਾ ਐਨ ਵੇਖੀ ਕੱਲ ਨੂੰ ਘਰ ਚੋਰ ਆਏ ਤੇ ਜਾ ਲੈ ਕੇ ਕਹਿੰਦਾ ਐ ਪਹੁੰਚ ਕੇ ਮੈਸੇਜ ਇਹਦਾ ਤੁਸੀਂ ਐ ਚੈੱਕ ਕਰਨਾ। ਕੀ ਪੈਰ ਤੇ ਲਾਦਾ ਹੈ। ਆਹੋ ਕੀ ਪੈਰ ਇੰਜ ਕਰੂਗਾ। ਸੋਹਰਿਆਂ ਨੇ ਗਿਆ ਤੇ ਉਹਨਾਂ ਨੇ ਕੱਦੂ ਖਵਾਤਾ ਤੇ ਮਸਾਲਾ ਟੀਵੀ ਦੀ ਆਵਾਜ਼ ਉੱਚੀ ਕਰਕੇ ਬੈਠਾ ਉਹਨਾਂ ਕੋਲ। ਉਹਨਾਂ ਦੇ ਘਰ ਕਰੋੜ ਦਾ ਦਸਤਰ। ਟੈਕਨੀਕਲ ਗੱਲ
ਉਹਨਾਂ ਨੇ ਕਿਹਾ ਮਸਾਲਾ ਟੀ ਵੀ ਦੀ ਆਵਾਜ਼ ਕੀਤੀ ਕਿ ਗੋਸ਼ਤ ਨਹੀਂ ਪੱਕ ਰਿਹਾ ਮਾਰੋ, ਕੱਦੂ ਹੀ ਖਵਾਤਾ ਮੈਨੂੰ। ਜਾਂਦੇ ਯਾਰ ਨਹੀਂ, ਇੱਕ ਫਿਲਮ 'ਚ ਹੀਰੋ ਸੀਗਾ, ਇੱਕ ਕੁੜੀ ਦੀ ਜਦੋਂ ਜਾ ਕੇ ਉਹਨੂੰ ਕਹਿਣ ਡਿਆ ਮੈਨੂੰ ਸ਼ਜਾਨ ਫੜਾ। ਕੁੜੀ ਦੀ ਇੱਜ਼ਤ, ਇਹ ਕੁੜੀ ਦੀ ਇੱਜ਼ਤ ਬਹੁਤ ਬਚਾਉਂਦਾ ਅੱਗੇ ਤੇ ਕੁੜੀ ਸੀ ਤੇ ਜਾ ਕੇ ਦੇ 50 ਰੁਪਏ ਤੇ ਦੇ ਦੇ। ਮਿੱਠਾ ਨਵਾਂ ਸੂਟ ਪਾ ਕੇ ਭੱਲੇ ਚ ਕਹਿੰਦਾ ਯਾਰ ਮੇਰਾ ਨਾਂ ਚੇਂਜ ਕਰ ਦਿਓ, ਇੱਕ ਮੁੰਡੇ ਨੇ ਨਾਂ ਰੱਖਤਾ ਟੇਟੂ। ਇਹ ਕੀ ਨਾ ਗੁੱਡੇ ਆਪਣੇ ਕਹੇ ਨੂੰ ਕਹਿੰਦਾ ਤੇਰਾ ਬਲੱਡ ਵਧਾਵਾਂ, ਉਹਦਾ ਬਲੱਡ ਕੱਢ ਕੇ ਗੋਡੇ ਨੂੰ ਲਾ ਕੇ ਤੇ ਵਧਾਤਾ ਇਹਨੇ। ਇਹ ਵੀ ਆਪਣੇ ਮੌਤ ਦੇ ਖੂਹ ਦੇ ਉੱਤੇ ਖਲੋਤਾ, ਮੋਟਰਸਾਈਕਲ ਆਇਆ ਤੇ ਉਹਨੂੰ 100 ਫੜਾਇਆ, ਉਹ ਪੈਸੇ ਨਹੀਂ ਫੜਾਉਂਦੇ, 100 ਫੜਾਇਆ ਤੇ ਉੱਥੇ ਖੜਾ, ਸਾਰੇ ਚਲੇ ਗਏ, ਕੱਲਾ ਖੜਾ। ਉਹਨੇ ਕਿਹਾ ਤੂੰ ਨਹੀਂ ਜਾਂਦਾ, ਕਹਿੰਦਾ ਮੈਂ 50 ਬਾਕੀ ਲੈ ਕੇ ਦੁਬਾਰਾ ਆਇਆ ਹੀ ਨਹੀਂ। ਉਹ ਤੁਰਿਆ ਚੱਲੇ ਰੁੱਤ ਕੇ ਬਾਹਰ। ਕਾਲੂ ਮੌਤ ਦੇ ਖੂਹ 'ਚ ਮੋਟਰਸਾਈਕਲ ਚਲਾਉਂਦਾ ਸੀ, ਲੱਤਾਂ ਬਾਹਾਂ ਟੁੱਟ ਗਈਆਂ। ਕਿਉਂ? ਉਹ ਹਲੇ ਖੁਸਰਿਆਂ ਨੇ ਦਰਵਾਜ਼ਾ ਬੰਦ ਵੀ ਨਹੀਂ ਸੀ ਕੀਤਾ, ਇਹਨੇ ਐਂ ਕਰਕੇ ਕਮਾਈ ਬਾਹਰ ਸੀ। ਚੱਲਿਆ ਹੀ ਬਾਹਰ ਨਿਕਲ ਗਿਆ। ਇਹਨੇ ਮੌਤ ਦੇ ਖੂਹ ਜਿਹੜਾ ਮੋਟਰਸਾਈਕਲ ਚਲਾਉਂਦਾ ਨਾ, ਉਸਤਾਦ ਜੀ ਨੂੰ 100 ਰੁਪਏ ਦਿੱਤਾ, ਘਰ ਹੈ ਤੇ ਉਹ ਮੋਟਰਸਾਈਕਲ ਅੱਗੇ ਖੜਾ, ਕਹਿੰਦਾ ਕੀ ਹੋਇਆ, ਕਹਿੰਦਾ ਪਾਟਾ ਦੇ ਗਿਆ ਦੋਸਤਾਂ। ਨਹੀਂ ਮੌਤ ਦੇ ਖੂਹ ਤੇ ਗਿਆ ਤੇ ਇਹਨੇ ਦੇਖਿਆ ਯਾਰ ਏਡੀ ਸਪੀਡ, ਤੇ ਰਾਤ ਨੂੰ ਆ ਕੇ ਉਹਦੇ ਵਿੱਚ ਸਪੀਡ ਬ੍ਰੇਕਰ ਬਣਾ ਕੇ ਸਵੇਰ ਨੂੰ ਸਾਰੇ ਵੱਜਦੇ ਫਿਰਨ। ਅੱਛਾ, ਮੌਤ ਦੇ ਖੂਹ ਤੇ ਜਾ ਰਿਹਾ ਤੇ ਕਿਸੇ ਹਿਸਾਬ ਨਾਲ ਤਿਲਕ ਗਿਆ ਤੇ ਉੱਤੋਂ ਥੱਲੇ ਡਿੱਗਾ, ਇੰਜ ਪਿਆ ਤੇ ਲੋਕਾਂ ਨੇ ਕਿਹਾ ਜਾ ਬਸ ਡਿੱਗ ਪਿਆ, ਕਹਿੰਦਾ ਨਹੀਂ ਤੇਲ ਮੁੱਕ ਗਿਆ, ਲੰਮੇ ਪਾਈ। ਉਸਤਾਦ ਜੀ ਮੇਰੇ ਜੇਲ੍ਹ ਸੀ, ਮੈਂ ਕਿਹਾ ਉਸਤਾਦ ਜੀ ਕਹਿੰਦੇ ਨਹੀਂ ਮੈਂ ਉਤਰਦਾ ਹੀ ਏਦਾਂ ਹੋ ਗਿਆ। ਨਹੀਂ ਇਮਲੀ ਵੀ ਭਾਈ ਮੌਤ ਦੇ ਖੂਹ ਤੇ ਵੇਖਣ ਚਲਾ ਗਿਆ, ਉਹ ਗੱਡੀ ਘਮਾਉਂਦਾ ਤੇ ਐਵੇਂ ਡਰ ਕੇ ਉਹਨੂੰ ਕੋਈ ਮੈਨੂੰ ਫੜਾ ਹੱਥ, ਆਇਆ ਆਇਆ ਉੱਤੇ ਲਿਆ ਵਾ। ਦੋ ਇਹਨੇ ਇੱਕ ਬੰਦਾ ਮਾਰਤਾ ਏਦਾਂ ਹੀ, ਉਹ ਇਹਦੇ ਲਾਗੋਂ ਨਿਕਲ ਕਰ ਕਹਿੰਦਾ ਉਹ ਵਿਚਾਰਾ ਪਰੇ ਨੂੰ ਦੇਖਦੇ। ਅੰਪਾਇਰ ਦੀ ਵਰਦੀ ਪਈ ਆ ਤੇ ਉਰਸ ਮੁਬਾਰਕ ਵਾਲੀ ਇੰਤਜ਼ਾਮੀਆ ਵਾਲਾ ਕਾਰਡ ਪਾਇਆ। ਉਰਸ ਮੁਬਾਰਕ ਉਹਦੀ ਜਿਹੜੀ ਇੰਤਜ਼ਾਮੀਆ। ਵੈਸੇ ਉਸਤਾਦ ਜੀ ਸਭ ਤੋਂ ਹਾਰਡ ਡਿਊਟੀ ਅੰਪਾਇਰ ਦੀ ਹੁੰਦੀ, ਜਿਹੜਾ ਟੈਸਟ ਮੈਚ ਖਲੋਂਦਾ। ਕੁਛ ਵੀ ਨਹੀਂ ਹਾਰਡ ਯਾਰ, ਤੂੰ ਫਿੱਟ ਹੋ ਜਾ, ਤੂੰ ਵੀ ਖਲੋਤਾ ਰਹਿ ਤੇ 10 ਦਿਨ ਖਲੋਤਾ ਰਹਿ। ਸਰਕਾਰ ਉਹ ਖੇਲਣ ਦੇ ਜਿਹੜੇ ਖੇਲਣ ਦੇ ਉਹਨਾਂ ਦੀ ਸਭ ਤੋਂ ਜ਼ਿਆਦਾ ਹੁੰਦੀ ਹਾਰਡ। ਇਹ ਕਿਹੜੀ ਗੱਲ ਹੈ? ਫਰੀਦ ਸਾਹਿਬ ਉਸਤਾਦ ਜੀ ਤੁਸੀਂ ਦੱਸਣਾ, ਇੱਕ ਬੰਦਾ ਰਨਿੰਗ ਕਰ ਰਿਹਾ, ਤੁਰ ਫਿਰ ਰਿਹਾ, ਇੱਕ ਬੰਦਾ ਸਿੱਧਾ ਸਟੇਟ ਖਲੋਤਾ ਵਾ, ਉਹਦੀ ਜ਼ਿਆਦਾ ਹਾਰਡ ਆ ਕਿ ਜਿਹੜਾ। ਯਾਰ ਮੇਰੀ ਗੱਲ ਸੁਣੋ, ਲੋਕੀ ਕਹਿੰਦੇ ਨੇ ਯਾਰ ਕੀਪਰ ਕੌਣ ਖਲੋਤਾ, ਹਾਂਜੀ ਇੰਨਾ ਬਜ਼ੁਰਗ ਕੀਪਰ ਲੈਂਦਾ, ਲੋਕੀ ਉਹਦੇ ਬਾਰੇ ਜੇ ਕਹਿੰਦੇ ਸੀ ਯਾਰ ਕੀਪਰ ਕੌਣ ਬੈਠਾ। ਉਮਰ ਮੁੱਕਦਾ ਸੀ ਤੇ ਲੰਮੇ ਪੈ ਜਾਂਦਾ। ਇਮਲੀ ਭਾਈ ਏਡਾ ਮਾੜਾ ਕੁੱਤਾ ਲੈ ਆ, ਉਹਨੂੰ ਏਡਾ ਭਾਰਾ ਸੰਗਲ ਪਾਇਆ, ਉਹਦੀ ਭਾਈ ਧੌਣ ਹੀ ਨਿਕਲ ਗਈ। ਉਹ ਕੂਲਰ ਪਾ ਕੇ ਗਿਆ ਭਾਈ ਤੋਂ ਕੀ ਪਾ ਕੇ ਫਿਰ ਡਿਆ ਕੂਲਰ ਜਿਹਾ ਨਹੀਂ ਪਾਉਂਦੇ ਕਾਲਰ ਉਹ ਪਾਉਂਦੇ। ਉਹ ਕਾਲਰ ਲਾ ਅੱਛਾ, ਐਡਾ ਮਾੜਾ ਕੁੱਤਾ ਲੈ ਐਡਾ ਕ ਤੇ ਲੜਾਈ ਹੋ ਪਈ ਤੇ ਕੁੱਤਾ ਨਹੀਂ ਭੇਜਦੇ ਆ, ਉਹਦੀ ਰੱਸੀ ਨੂੰ ਫੜ ਕੇ ਘਮਾ ਉਹਨੂੰ ਮਾਰ। ਦੱਸ ਯਾਰ, ਜੇ ਕੋ ਕਹਿੰਦੇ ਨੇ ਇਹਨੂੰ ਕੁੱਤੇ ਪੈ ਗਏ, ਦੱਸ ਯਾਰ। ਇੱਕ ਮੁੰਡਾ ਵੈਸੇ ਹੀ ਇਹਦੇ ਲਾਗੋਂ ਲੰਘਿਆ, ਉਹਨੂੰ ਕਹਿੰਦਾ ਜੇ ਚੱਲ ਜਾ ਅੱਗੇ, ਮੈਨੂੰ ਬਹੁਤ ਗੁੱਸੇ ਚ ਆ ਮੈਂ ਰੱਖ ਨਹੀਂ ਬਲੀ ਐਡਾ ਮਾੜਾ ਕੁੱਤਾ ਲੈ ਉਸਤਾਦ ਜੀ, ਕੁੱਤਾ ਆ ਰੋਡ ਨੇ, ਕਹਿੰਦਾ ਕੀ ਹੋਇਆ, ਕਹਿੰਦਾ ਚੂਹਾ ਚੰਡਾ ਮਾਰ ਗਿਆ। ਇਮਲੀ ਭਾਈ ਪਹਾੜੀ ਇਲਾਕੇ ਚ ਚਲਾ ਗਿਆ, ਉਹ ਕੁੱਤਿਆਂ ਵਾਲਾ ਰੱਖਿਆ ਨੀ ਉਹ ਟਾਂਗਾ ਜਿਹਾ, ਉਹ ਜਿਹੜਾ ਥੱਲੇ ਨੂੰ ਆਹੋ ਜਿਹੜੇ ਕਿੰਨੇ ਵੱਡੇ ਕੁੱਤੇ ਕਿੰਨੇ ਵੱਡੇ ਯਾਰ, ਠਹਿਰ ਜਾ, ਪਹਿਲੇ ਤਾਂ ਬਰਫ਼ ਦੇ ਵਿੱਚ ਹੁੰਦੇ, ਕਿੰਨੇ ਵੱਡੇ ਕੁੱਤੇ ਹੁੰਦੇ ਆਹੋ, ਕੁੱਤਿਆਂ ਦਾ ਟਾਂਗਾ ਯਾਰ। ਮੈਂ ਆਪ ਦੇਖਿਆ ਪਹਿਲਾਂ। ਅੱਛਾ ਫੇਰ? ਹਾਂਜੀ, ਕੁੱਤਿਆਂ ਵਾਲੇ ਟਾਂਗੇ ਚ ਭਾਈ ਨੇ ਇੰਨਾ ਸਮਾਨ ਲੱਦ ਲਿਆ, ਉਹ ਵਿੱਚੋਂ 2-3 ਨਿਕਲ ਕੇ ਇਹਨੂੰ ਜਨਮਨ ਪੈ ਗਏ ਇਹਨੂੰ। ਮਾਮਾ ਇੰਨਾ ਭਾਰ ਲੱਗ ਗਿਆ। ਦੋਰੇ ਨੂੰ ਇਹਦੇ ਨੂੰ ਅਟੈਕ ਹੋਇਆ ਤਾਂ ਸ਼ੇਖ ਬਤਰਾ ਸਟਾਈਲ ਮਾਰਨ ਦਿਆ ਐ ਭੱਜੇ ਜਾ ਯਾਰ ਉਹਨੂੰ ਯਾਰ ਇਹਨੇ ਕਿਹਾ ਕਿ ਐਡਾ ਮਾੜਾ ਕੁੱਤਾ ਰੱਖ ਲਿਆ ਨੇ ਤੇ ਚੋਰ ਆਏ, ਤੂੰ ਐਡਾ ਕੁ ਸੀ, ਉਹਨੇ ਚੋਰ ਨੂੰ ਕਹਿ ਦੰਦੀ ਵੱਡੀ ਤੇ ਚੋਰ ਨੇ ਕੁਝ ਵੀ ਨਹੀਂ ਹੋਇਆ, ਇੰਜ ਕੀਤਾ ਤੈਨੂੰ ਕਰਾਂ ਸੋਰੀ ਜਾ ਭਾਈ ਚੁੱਕ ਲੋ ਜੋ ਚੁੱਕਦਾ। ਅੱਛਾ, ਇਹਨੇ ਕੁੱਤਾ ਭਾਇਆ, ਉੱਥੇ ਤੱਕ ਦੁਸ਼ਮਣ ਆਇਆ ਤੇ ਉਹਨੂੰ ਕਹਿੰਦਾ ਪੈ ਜਾ ਨੂੰ ਖੁਸ਼, ਤੇ ਉਹ ਕਹਿੰਦਾ ਹੈ ਇੰਨਾ ਮਾੜਾ ਕੁੱਤਾ ਲੈਣ ਦਾ ਮਿੱਠੇ ਨੇ ਉਹਦੀ ਸੰਗਲ ਨਾਲ ਉਹਨੂੰ ਐ ਖੇਲਣ ਦਿਆ। ਆਹੋ, ਐਡਾ ਮਾੜਾ ਕੁੱਤਾ ਲੈ ਗਿਆ ਇਹਨੇ, ਇੰਜ ਕੀਤਾ ਤਾਂ ਵੀਲ ਚੀਰ ਤੇ ਆਉਂਦੇ ਆ। ਐਡਾ ਮਾੜਾ ਕੁੱਤਾ ਲਾਇਆ, ਇਹਦੇ ਸਾਹਮਣੇ ਦੁਸ਼ਮਣ ਆਇਆ ਤੇ ਇਹਨੇ ਕਿਹਾ ਪੈ ਜਾ, ਤੇ ਸੋਹਣਾ ਐ ਕਰਕੇ ਪੈ ਗਿਆ। ਇਮਲੀ ਇਹਦਾ ਮਾੜਾ ਕੁੱਤਾ ਲੈ ਆ, ਇੰਨਾ ਮਾੜਾ ਕੁੱਤਾ ਲੈ, ਬਾਕੀ ਕੁੱਤੇ ਨੇ ਖੇਲਣ ਦੇ, ਜਦੋਂ ਖੇਲ ਕੇ ਥੱਕ ਗਿਆ ਨਾ, ਬਾਕੀ ਕੁੱਤੇ ਨੂੰ ਏਦਾਂ ਟਾਉਂਦੇ, ਉੱਠੋ ਐਡਾ ਤਕੜਾ ਸ਼ਿਕਾਰ ਵਾਲਾ ਕੁੱਤਾ ਲੈ ਗਿਆ, ਮਾੜਾ ਜਿਹਾ ਬਦਨੀਤਾ ਟੈਪ, ਸ਼ਿਕਾਰ ਵਾਲਾ ਕੁੱਤਾ ਬਦਨੀਤਾ, ਇਹਨੇ ਇੰਜ ਕਰਕੇ ਪਹਿਲੀ ਗੋਲੀ ਮਾਰੀ, ਉਹਨੂੰ ਕਹਿੰਦਾ ਚੱਲ ਫੜ ਕੇ ਲਿਆਓ, ਉਹ ਦੌੜਿਆ ਵਾ 5 ਕਿਲੋਮੀਟਰ, ਥੱਕਿਆ ਵਾਪਸ ਆ ਕੇ, ਇਹਨੂੰ ਆ ਕਹਿੰਦਾ ਭਾਜੀ ਨਹੀਂ ਲੱਭਾ।
ਕੁੱਤਾ ਕੰਮ ਚੋਰ ਕਹਿੰਦਾ ਨਹੀਂ ਲੱਭਾ ਭਾਈ ਉਹ ਐਡਾ ਤਕੜਾ ਕੁੱਤਾ ਲਿਆ ਲੋਡ ਰਿਕਸ਼ੇ 'ਚ ਰੱਖਿਆ ਮੈਂ ਕਿਤੇ ਕਹਿੰਦਾ ਵਾਕ ਤੇ ਚੱਲੇ ਲੋਡਰ ਰਕਸ਼ੇ ਚ ਰੱਖ ਕੇ ਕਹਿੰਦਾ ਭਾਗ ਬਦਰੀਤਾ ਕੁੱਤਾ ਲਿਆ ਸਹੀ ਸ਼ਿਕਾਰ ਵਾਲਿਆਂ ਨੇ ਕੋਈ ਕੁੱਤੇ ਨੂੰ ਛੱਡਿਆ ਕੁੱਤਾ ਸ਼ਿਕਾਰ ਦੇ ਲੱਗੇ ਲੋਕ ਆ ਗਿਆ ਕਹਿੰਦਾ ਕੀ ਹੋਇਆ ਕਹਿੰਦਾ ਸਮੈਲ ਮਾਰ ਗਿਆ ਖਾਣ ਵਾਲਾ ਨਹੀਂ ਹੈ ਕਹਿੰਦਾ ਕੀ ਹੈ ਖਾਣ ਵਾਲਾ ਨਹੀਂ ਸਮੈਲ ਮਾਰ ਗਿਆ ਵੀ ਤੂੰ ਲੈ ਜੇ ਐਡਾ ਕੰਮ ਸ਼ਿਕਾਰੀ ਚੋਰ ਕੁੱਤਾ ਲਿਆਂਦਾ ਤੇ ਗਲੀ ਦੇ ਨੁੱਕਰ ਤੇ ਖਲੋ ਕੇ ਇਸ਼ਾਰੇ ਕਰਾਂ ਲੈ ਕਿਹੜਾ ਸ਼ਿਕਾਰੀ ਕੁੱਤਾ ਐਡਾ ਕਮਜ਼ੋਰ ਲਿਆਂਦਾ ਘੁੱਗੀ ਮਾਰੀ ਤੇ ਕੁੱਤਾ ਉਹਨੂੰ ਫੜਨ ਗਿਆ ਤੇ ਕੁੱਤਾ ਵਾਦਾ ਦੇ ਰਿਹਾ ਉਹ ਮੈਨੂੰ ਛਡਾ ਘੁੱਗੀ ਨੇ ਫੜ ਲਿਆ ਇੱਟਾ ਮਾਰਾ ਕੁੱਤਾ ਲੈ ਇਮਲੀ ਉਹਨੂੰ ਸ਼ਾਟ ਪਵਾ ਕੇ ਕਹਿੰਦੇ ਆ ਭੌਂਕ ਬਈ ਕਾਲੂ ਭਾਈ ਇੱਕ ਮਰੇ ਖੋਤੇ ਤੇ ਪਾਣੀ ਤਰੋਂ ਕੇ ਗਈ ਆ ਮਰਿਆ ਹੀ ਕਿੰਨੇ ਦਿਨਾਂ ਬਾਅਦ 2 ਦਿਨ ਮਰਿਆ ਪਿਆ ਸੀ। 3 ਦਿਨਾਂ ਬਾਅਦ ਮੱਖੋ ਮੱਖੀ ਹੋਇਆ ਨਾਲ ਟੁੱਡੇ ਵੀ ਕਰਾ ਰਿਹਾ ਨਹੀਂ ਬੇਟਾ ਮਾੜਾ ਕੁੱਤਾ ਲਿਆ ਸਾ ਜੀ ਏਡਾ ਮਾੜਾ ਕੁੱਤਾ ਲੈ ਭੌਂਕੜ ਦੇਣੇ ਸੰਗਤ ਪਾਣ ਲੱਗੇ ਕੁੱਤੇ ਨੂੰ ਕਹਿੰਦਾ ਨਹੀਂ ਯਾਰ ਮੈਂ ਥੱਕ ਜਾਂਦਾ ਮੈਂ ਜਾਂਦਾ ਨਹੀਂ ਕਿਤੇ ਰਹਿਣ ਏਡਾ ਮਾੜਾ ਕੁੱਤਾ ਲਿਆ ਤੇ ਇੱਥੇ ਮੱਕੀ ਬੈਠੀ ਨਾਲ ਦੇ ਕੁੱਤੇ ਨੂੰ ਕਹਿਣਾ ਡਾਈ ਆ ਡਾਵੇ ਇਹ ਤਾਂ ਮੱਕੀ ਯਾਰ ਦੱਸ ਐਡਾ ਮਾੜਾ ਕੁੱਤਾ ਲੈਂਦਾ ਉਹ ਕਹਿੰਦਾ ਮੇਰੀ ਪੂਛਲ ਕਟਾ ਦੇ ਮੈਂ ਪਿੱਛੋਂ ਥੱਕ ਜਾਂਦਾ ਮੇਰੇ ਕੋ ਭਾਰ ਨਹੀਂ ਚੁੱਕਿਆ ਜਾਂਦਾ ਇੱਟਾ ਮਾਰਾ ਕੁੱਤਾ ਲੈ ਉਹ ਸਾਰੀ ਦਿਹਾੜੀ ਆਪਣਾ ਹੀ ਪੰਜਾ ਚੂਸਦਾ ਰਹਿੰਦਾ ਇਮਲੀ ਦਾ ਮੁੰਡਾ 5 ਰੁਪਏ ਖਾ ਗਿਆ ਤੇ ਕੋਈ ਬੰਦਾ ਕਹਿੰਦਾ ਇਹਨੇ ਠੀਪਾ ਅੰਦਰ ਲਗਾ ਲਿਆ ਕਹਿੰਦਾ ਫਿਰ ਕੀ ਹੋਇਆ ਪੰਜਾਂ ਦਾ ਕੀ ਬਣਦਾ ਈ ਮਿੱਠਾ ਭਾਈ ਇੱਕ ਮਰਿਆ ਕੁੱਤਾ ਗਿੱਲਾ ਕਰਕੇ ਉਹਦੇ ਨਾਲ ਫਰਸ਼ ਸਾਫ਼ ਕਰਨ ਆ ਰਹਿ ਗਈ ਭਾਜੀ ਬਾਸ ਦੀ ਗਰਲਫ੍ਰੈਂਡ ਇਹਨੂੰ ਮਿਲਣ ਆਈ ਤਾਂ ਉਹ ਕਹਿੰਦੀ ਕੀ ਹਾਲ ਕਰ ਲਿਆ ਤੂੰ ਆਪਣਾ ਤੈਨੂੰ ਕਹਿੰਦਾ ਲਵਾ ਦੇ ਫਿਰ ਮੇਰਾ ਕਿਤੇ ਪਾਈਆ ਦੁੱਧ ਪਾਈਆ ਦੁੱਧ ਐਡਾ ਮਾੜਾ ਕੁੱਤਾ ਲੈਂਦਾ ਕੁੱਤਾ ਝਾੜ ਗਿਆ ਜੇ ਮੋਢੇ ਤੇ ਰੱਖ ਥੱਲੇ ਦੀ ਜੇਬ ਚ ਕਾਲੂ ਨੇ ਬੰਬ ਪਾਇਆ ਭਾਈ ਐ ਕਰਕੇ ਥੜੀ ਤੇ ਛਾਲ ਮਾਰੀ ਉਹ ਚੱਲ ਗਿਆ ਹਿੱਲ ਕੇ ਆਪੀ ਇੱਕ ਮੁਲਕ ਦਾ ਆਰਮੀ ਚੀਫ ਬਣ ਗਿਆ ਤੇ ਆਪਣੇ ਮੁੰਡੇ ਦੀ ਮਹਿੰਦੀ ਤੇ ਮਿਸਾਈਲ ਚਲਾਤੀ ਉਹ ਪੂਰਾ ਉਹਦੇ ਹੀ ਸਹੁਰੇ ਵੱਲ ਨੂੰ ਮੂੰਹ ਕਰਕੇ ਸ਼ਰਾਬ ਪੀ ਕੇ ਬੱਕਰੀ ਨੂੰ ਕਹੀ ਜਾ ਚੁੰਨੀ ਲਿਆ ਕਰ ਪਾਗਲ ਇਦਾਂ ਦੇ ਕਰੀ ਬੂਟੀ ਪੀ ਕੇ ਕਹੀਏ ਨਾ ਫੋਨ ਇਹਦਾ ਔਰਨ ਟ੍ਰੇਨ ਆਉਣ ਡਈ ਕਹਿੰਦਾ ਮੈਂ ਔਰੇਂਜ ਟ੍ਰੇਨ ਤੇ ਕੰਮ ਕਰਦਾ ਮੈਂ ਕਿਹਾ ਚਲਾਨਾ ਕਹਿੰਦਾ ਨਹੀਂ ਮੈਂ ਛਿੱਲਦਾ ਮੈਂ ਕਹਿੰਦਾ ਔਰੇਂਜ ਟ੍ਰੇਨ ਹੀ ਮੈਂ ਕਿਹਾ ਕਹਿੰਦਾ ਟੈਂਕ ਵਾਲਿਆਂ ਦੀ ਆ ਕਾਲੂ ਭਾਈ ਆਪਣੀ ਸੱਸ ਨੂੰ ਪਿਸਟਲ ਦੇ ਕੇ ਵੀ ਕੋਲ ਰੱਖ ਚੰਗਾ ਹੁੰਦਾ ਦੁਸ਼ਮਣ ਦਾ ਆਹੋ ਓ ਮਾਈ ਗॉड ਇੱਕ ਮਫਰੂਰ ਕੈਦੀ ਦੀ ਬਾਹ ਦੇਖ ਦੇਖ ਕੇ ਕਹਿੰਦੀ ਆ ਬ੍ਰੈਸਲੇਟ ਕਿੱਥੋਂ ਲਿਆ ਓਏ ਹੱਥ ਕਿਹੜੀ ਹੈ ਆ ਮਿੱਠਾ ਟੀਟੀ ਨੂੰ ਆਵਾਜ਼ ਕਿੱਦਾਂ ਮਾਰਿਆ ਭਲਾ ਟੀਟੀ ਟੀਟੀ ਨੂੰ ਆਵਾਜ਼ ਮਾਰਨ ਦੇ ਕਹਿੰਦਾ ਹੈਲੋ ਡਬਲ ਟੀ ਇਧਰ ਆਓ ਡਬਲ ਟੀ ਉਹਨੇ ਚੰਗਾ ਕੁੱਟਿਆ ਜੀ ਟੀਟੀ ਨੂੰ ਕਾਲੂ ਨੇ ਟੀਟੀ ਕੋਲੋਂ ਮਾਰ ਖਾ ਲੇ ਉਹ ਟੀਟੀ ਨੇ ਕੋਟ ਪਾਇਆ ਹੋਇਆ ਤਾਂ ਉਹਨੂੰ ਕਹਿੰਦਾ ਡਾਕਟਰ ਸਾਹਿਬ ਫੋੜਾ ਨਾ ਦੇਖਿਓ ਉਹ ਮੇਰੇ ਟਿਕਟਾਂ ਕੱਟਣ ਵਾਲਾ ਹੁੰਦਾ ਉਹ ਇਹ ਟੀਟੀ ਟ੍ਰੇਨ 'ਚ ਬੈਠਾ ਟੀਟੀ ਦੇ ਕੋਲ ਆਇਆ ਇਹ ਕਹਿੰਦਾ ਟਿਕਟ ਦੇਖਣੀ ਕਹਿੰਦਾ ਨਹੀਂ ਤੈਨੂੰ ਭਾਇਆ ਕਿਨੇ ਆ ਇਹ ਦੱਸ ਔਰ ਟਿਕਟ ਨੇ ਭਾਈ ਟੀਟੀ ਨੇ ਇੰਜ ਕਰਕੇ ਟਿਕਟ 'ਚ ਮੋਰੀ ਕਰਕੇ ਇਹਨੂੰ ਫੜਾਇਆ ਤੇ ਕਹਿੰਦਾ ਕੰਨ 'ਚ ਵੀ ਕਰਦੇ ਇਮਲੀ ਭਾਈ ਇੱਕ ਟੀਟੀ ਨੂੰ ਕਹੀ ਵੀ ਨੋ ਕਟਰ ਹੈ ਤੇਰੇ ਉਹ ਨਹੀਂ ਆ ਔਰ ਟ੍ਰੇਨ ਵਾਲੇ ਵਾਸ਼ਰੂਮ 'ਚ ਪੰਡ ਕੱਪੜਿਆਂ ਦੀ ਲੈ ਕੇ ਵੜਨ ਦੇ ਧੋਣ ਲਈ ਮਹੱਲੇ 'ਚ ਝਾੜੂ ਫੇਰਦੇ ਤੇ ਐਂ ਫੇਰਦੇ ਆ ਮੈਂ ਕਿਹਾ ਇਹ ਕਹਿੰਦਾ ਮੈਂ ਡਿਵੀਲੀਅਰ ਦਾ ਫੈਨ ਡਿਵੀਲੀਅਰ ਦਾ ਇਹ ਵੀ ਡਿਵੀਲੀਅਰ ਦਾ ਨਹੀਂ ਉਹ ਇੰਜ ਉਹਦਾ ਕਾਲੂ ਨਹੀਂ ਭਾਈ ਦੋਵੇਂ ਭਰਾ ਇੱਕ ਫੱਟੇ ਤੋਂ ਸਾਰੇ ਬਲਾਕ ਥੱਲੇ ਸੁੱਟ ਕੇ ਉੱਥੇ ਟੈਂਟ ਸੰਭਾਲ ਕੇ ਲੈਂਦੇ ਲੈ ਦੱਸ ਸੁਣ ਲੈ ਟੇਬਲ ਡਾਂਸ ਟੇਬਲ ਡਾਂਸ ਬੁਲਟ ਪ੍ਰੂਫ ਜੈਕਟ ਪਾ ਕੇ ਸਹੁਰਿਆਂ ਨੂੰ ਮਿਲ ਜਾਣ ਡਿਆ ਤੇ ਉਹਨੇ ਘੁੱਟ ਕੇ ਜੱਟ ਪੈ ਖਾ ਜੂਗਾ ਭਾਈ ਕਾਲੂ ਦਾ ਭਰਾ ਆਣ ਕੇ ਕਾਲੂ ਨੂੰ ਕਹਿੰਦਾ ਕਾਲੂ ਦਾਦਾ ਫੋਦਾ ਕਹਿੰਦਾ ਕਾਲੂ ਕਰਦਾ ਇਮਲੀ ਭਾਈ ਕਹਿੰਦਾ 4 ਦਿਨ ਸਹੁਰਿਆਂ ਦੇ ਨਾਲ ਸੁੱਖ ਦੇ ਕੱਟ ਕੇ ਆਨੇ ਉਹ ਗਿਆ ਉਹਨਾਂ ਨੇ ਅੱਗੋਂ ਮਕਾਨ ਢਾਇਆ ਸੀ ਤੇ ਇਹਦੇ ਵੱਲ ਵੇਖ ਕੇ ਕਹਿੰਦੇ ਉਹ ਆ ਗਿਆ ਇਮਲੀ ਪੁੱਤ ਚਕਾਓ ਇਹਦੇ ਕੋਲੋਂ ਇੱਟਾਂ ਨੂੰ ਉਹ ਜਿਹੜੇ ਖੋਤੇ ਨੂੰ ਨਹੀਂ ਮਸਾਲਾ ਦਿੰਦੇ ਕਾਲੂ ਉਹਨਾਂ ਨੂੰ ਜਾ ਕਹੀਏ ਯਾਰ ਵੱਟ ਫੇਰਨ ਦੇ ਆਟੇ ਯਾਰ ਭਾਈ ਫੁੱਲ ਡਰਿਆ ਦੁਸ਼ਮਣੀਦਾਰ ਬੰਦਾ ਸੀ ਤੇ ਬੁਲਟ ਪ੍ਰੂਫ ਜੈਕਟ ਪਾ ਕੇ ਫਿਰਨ ਦਿਆ ਉਹ ਮੂੰਹ 'ਚ ਛੁਰੀਆਂ ਮਾਰ ਕੇ
ਜੈਕਟ ਉਦਾਂ ਦੀ ਹੁੰਦਾ, ਕੁਝ ਵੀ ਨਹੀਂ ਹੋਇਆ। ਬਾਜਿਆਂ ਵਾਲਾ ਸੀ ਉਸਤਾਦ ਜੀ, ਫੌਜੀ ਬਣ ਗਿਆ 14 ਅਗਸਤ ਤੇ ਉਹਨਾਂ ਨੇ ਕਿਹਾ ਤਰਾਨਾ ਵਜਾਓ, ਤੇ ਕਹਿੰਦਾ ਪਹਿਲੇ ਸੇਰਾ ਹੋ ਜੇ। ਬਾਜੇ ਵਾਲੇ ਤੇ ਫੌਜੀ ਬਣ ਗਿਆ ਤੇ ਕਿੰਨੇ ਸਾਰੇ ਕੱਪੜਿਆਂ ਤੋਂ ਉੱਤੋਂ ਵਰਦੀ ਪਾਈ ਹੋਈ। ਕਾਲੂ ਫੌਜੀ ਸੀ ਤੇ ਮੈਂ ਆਪਣੀ ਮਸ਼ਹੂਰ ਨੂੰ ਕਹਿੰਦਾ ਪਿੱਛੇ ਮੁੜ। ਯਾਰ ਆ ਕਾਲੂ ਨੂੰ ਬਾਜੇ ਵਾਲਾ ਸੀ ਫੌਜੀ ਬਣ ਗਿਆ, ਜੰਗ ਲੇਟ ਸੀ, ਚੌਂਚ ਖਲੋ ਕੇ ਬਿਸਕੁਟ ਖਾਣ ਦੇ। ਫੌਜੀ ਬਣ ਗਿਆ, ਕਹਿੰਦੇ ਮੋਰਚੇ ਦੇ ਲਾਗੇ ਰੇਤ ਵਾਲੀਆਂ ਬੋਰੀਆਂ ਕਿੱਧਰ ਗਈਆਂ, ਉਹ ਘਰ ਕਹਿੰਦਾ ਵਾਸ਼ਰੂਮ ਬਣਨ ਦੇ। ਫੌਜੀ ਸੇ ਤੇ ਫੋਨ ਆਉਂਦਾ ਚੁੱਕਣ ਨੇ, ਬੁੱਢੀ ਕਹਿੰਦੀ ਚੁੱਕ ਲਾ, ਕਹਿੰਦਾ ਉਹਨੇ ਜੰਗ ਦਾ ਹੀ ਕਹਿਣਾ ਮੈਨੂੰ ਪਤਾ। ਫੁੱਲ ਪਰੇਸ਼ਾਨ ਬੈਠਾ, ਮੈਂ ਕਿਹਾ ਕੀ ਹੋਇਆ ਜੀ? ਕਹਿੰਦਾ ਫੰਕਸ਼ਨਾਂ ਦੇ ਦਿਨਾਂ ਚ ਜੰਗ ਆ ਗਈ। ਬਾਜਿਆਂ ਵਾਲਾ ਸੀ ਕਾਲੂ ਭਾਈ ਫੌਜੀ ਬਣ ਗਿਆ, ਇੱਕ ਬੰਦਾ ਸਾਹਮਣੇ ਇੰਬਲੀ ਖਾਂਦੇ ਸੀ ਤੇ ਮੂੰਹ ਤੇ ਏਦਾਂ ਲਕੀਰਾਂ ਲਾ ਕੇ ਉਹਦੇ ਲਾਗੇ ਜਾਣਾ। ਬਾਜਿਆਂ ਵਾਲਾ ਸੀ ਤਾਂ ਫੌਜੀ ਬਣ ਗਿਆ ਭਾਈ, ਸਾਰੇ ਫੌਜੀਆਂ ਨੂੰ ਟੈਂਕ ਮੇਜਰ ਦੇ ਦਿੰਦੇ ਆ, ਤੇ ਇਹਨੂੰ ਕਹਿੰਦਾ ਓਏ ਤੇਰਾ ਚਿੰਚੀ ਉਹ ਖੜਾਈ। ਯਾਰ ਵੀ ਬਾਜੇ ਵਾਲਾ ਸੀ ਫੌਜੀ ਬਣ ਗਿਆ ਤੇ ਜੰਗ ਸ਼ੁਰੂ ਹੋਣ ਲੱਗੀ, ਉਹਨੂੰ ਜਾ ਕੇ ਨਾ ਗਨ ਘੁਮਾਉਂਦੇ। ਫੌਜੀ ਤੇ ਆਪਣੇ ਸਹੁਰੇ ਨੂੰ ਕਹਿਣਾ ਕਿਉਂ ਨਾਮ ਹੈ ਤੁਹਾਡਾ? ਬੁੱਢੀ ਨੂੰ ਬਾਜੇ ਵਾਲਾ ਸੀ ਫੌਜੀ ਬਣ ਗਿਆ ਤੇ ਉਹਨੇ ਕਿਹਾ ਤੁਸੀਂ ਲੜੇ ਨਹੀਂ ਜਾਂਦੇ, ਕਹਿੰਦਾ ਉਹਨੇ ਪਹਿਲੇ ਐਲਾਨ ਕੀਤਾ ਕਿ ਪਹਿਲੇ ਬਰਾਤੀ ਲੜਨਗੇ। ਇੰਬਲੀ ਵੀ ਭਾਈ ਬਾਜਿਆਂ ਵਾਲਾ ਸੀ ਫੌਜੀ ਬਣ ਗਿਆ, ਐ ਕਰਕੇ ਗੋਲੀਆਂ ਸਿੱਧੀਆਂ ਕਰਕੇ ਰਪਟਾਂ ਚੜਾਈਆਂ। ਜਿਵੇਂ ਕਾਪੀਆਂ ਦੇ ਤੇ ਕਾਲੂ ਭਾਈ ਬਾਜਿਆਂ ਵਾਲਾ ਸੀ ਤੇ ਫੌਜੀ ਬਣ ਗਿਆ, ਤੇ ਆਪਣਾ ਨਾਂ ਰੱਖਿਆ ਫਖਰੇ ਪੰਜਾਬ ਰੈਜੀਮੈਂਟ। ਨਹੀਂ ਬਾਜਿਆਂ ਨਾਲ ਸੀ ਤੇ ਫੌਜੀ ਬਣ ਗਿਆ, ਤੇ ਗੋਦਾਮ 'ਚ ਦੀ ਡਿਊਟੀ ਲੱਗੀ ਜਿੱਥੇ ਗੋਲੀਆਂ ਹੁੰਦੀਆਂ, ਤੇ ਸਾਰੇ 90 ਦੇ ਰਿਹਾ ਗਿਆ। ਬਾਜੇ ਵਾਲਾ ਸੀ ਫੌਜੀ ਬਣ ਗਿਆ, ਜੰਗ ਦਾ ਐਲਾਨ ਹੋਇਆ ਤੇ ਮੇਜਰ ਪੱਪੂ ਖਾਨ ਨੂੰ ਕਾਲ ਕਰ ਰਹੇ ਆ। ਕਦੋਂ ਜੰਗ ਹੋਗੀ? ਬਾਜਿਆਂ ਵਾਲਾ ਸੀ ਭਾਈ ਮੇਜਰ ਪੱਪੂ ਖਾ ਬਾਜੇ ਵਾਲਾ ਵੀ ਫੌਜੀ ਬਣ ਗਿਆ ਤੇ ਉਹ ਗੋਲੀਆਂ ਚਲਾਉਣ ਤੇ ਐਂ ਕਰਨ ਦਿਆ। ਉਹਨੇ ਬ੍ਰੈਸਟ ਮਾਰੇ ਤੇ ਕਰਨ ਜੰਗ ਡਾਇਰੈਕਟਰ ਬਣ ਕੇ ਖੜਾ, ਮਿਊਜ਼ਿਕ ਡਾਇਰੈਕਟਰ ਐ ਕਰ ਰਿਹਾ। ਬਾਜਿਆਂ ਵਾਲਾ ਸੀ ਭਾਈ ਫੌਜੀ ਬਣ ਗਿਆ, ਐ ਕਰਕੇ ਪਰੇਡ ਕਰਨ ਰਿਹਾ ਤੇ ਥੱਲੋਂ ਪਹੁੰਚੇ ਜੋ ਸਲਵਾਰ ਵੀ ਨਜ਼ਰ ਆ ਰਹੀ। ਬਾਕੀ ਫੌਜੀਆਂ ਨੂੰ ਕਹਿੰਦਾ ਤੁਸੀਂ ਜੋ ਮਰਜ਼ੀ ਕਰਿਓ, ਮੈਂ ਤੇ ਦੁਸ਼ਮਣ ਦੇ ਬੂੜੇ ਦੇ ਮਗਰ ਰਹਿਣਾ। ਦੁਸ਼ਮਣ ਦੇ ਬੁੜੇ ਦੇ ਮਗਰ ਰਹਿ। ਇਹਨਾਂ ਕੋ ਮੁਗਲ ਬਾਦਸ਼ਾਹ ਹੁੰਦੇ ਨਾ, ਹਾਂਜੀ ਮੁਗਲ ਬਾਦਸ਼ਾਹ ਦੇ ਅੱਗੋਂ ਹੁੰਦੇ ਜੰਗਜੂ। ਮੁਗਲ ਬਾਦਸ਼ਾਹ ਐਲਾਨ ਕਰਦੇ ਕਿ ਜੰਗ शुरू होने वाली युद्ध है, की तैयारी करो, युद्ध की तैयारी करो। ਤੇ ਹੁਣ ਹਾਥੀ ਘੋੜੇ ਸਾਰਿਆਂ ਦੀ ਤਫਸੀਲ ਇਹਦੇ ਕੋਲ ਆ, ਤੇ ਡਰਪੋਕ ਵੀ ਆ ਕਿ ਯਾਰ ਇਹ ਕਿਹੜੇ ਕੰਮ ਬਾਦਸ਼ਾਹ ਨਿਜ਼ਾਮ ਲਾ। ਉਹਨੇ ਕਿਹਾ ਸੁਬਹ ਸਭ ਤੋਂ ਅੱਗੇ ਤੂੰ ਆਉਣਾ, ਤੇ ਡਰ ਗਿਆ। ਉਹਨੇ ਕਿਹਾ ਸਭ ਤੋਂ ਤੂੰ ਕਿਹੜਾ ਹਾਥੀ ਦੇ ਉੱਤੇ ਬਹਿ ਕੇ ਤੂੰ ਜਾਣਾ। ਬਸ ਹਰ ਗੱਲ 'ਚ ਵੀ ਮਜ਼ਾਕ ਨਹੀਂ ਅੱਛਾ ਹੁੰਦਾ। ਭਾਈ ਉਹਨਾਂ ਨੇ ਬਾਦਸ਼ਾਹ ਸਲਾਮ ਅਸੀਂ ਉਦੋਂ ਦਾ ਨਹੀਂ ਕੀਤਾ ਗੱਲਾਂ। ਹਾਂਜੀ ਖਾਨ ਸਾਹਿਬ ਦੇ ਨਾਲ ਠੰਡ ਇਹਨੂੰ ਜਿੰਨੀ ਲੱਗਦੀ ਹੈ, ਤੇ ਬਾਦਸ਼ਾਹ ਨੇ ਇਹਨੂੰ ਵਜ਼ੀਰ ਰੱਖਿਆ, ਤੇ ਉਹਨੇ ਕਿਹਾ ਸਭ ਤੋਂ ਅੱਗੇ ਜੰਗ 'ਚ ਤੂੰ ਜਾਣਾ। ਤੇ ਸਾਰੇ ਪਿੱਛੇ ਨੇ, ਤੇ ਤਲਵਾਰ ਫੜ ਕੇ ਨਾ ਸੁਆ ਜਾ ਰਿਹਾ। ਤਲਵਾਰ ਵੀ ਕੰਮ ਕੰਮਤੀ ਤੇ ਦੰਦ ਵੀ ਵੱਜਦੇ ਆ। ਕੰਮ ਕੇ ਆਪਣੀ ਫਿਰ ਗਈ ਭਾਈ। ਤੇ ਜਾਣ ਕੇ ਉਹਨਾਂ ਨਾਲ ਜਾ ਰਿਹਾ ਜਿਹਨੇ ਨੇ ਮਾਰਨਾ ਵਾ, ਕਿ ਮੇਰਾ ਤੇ ਕੰਮ ਨਿਬੇੜੋ, ਮੇਰੇ ਕੋਲ ਅਜ਼ੀਅਤ ਨਹੀਂ ਚੱਲੀ ਜਾ। ਬਾਦਸ਼ਾਹ ਨੇ ਇਹਨੂੰ ਤਲਵਾਰ ਦਿੱਤੀ ਕਿ ਤੂੰ ਜੰਗ 'ਚ ਸਭ ਤੋਂ, ਤੇ ਥੱਲੇ ਟਾਕੀਆਂ ਲਪੇਟ ਕੇ ਤਲਵਾਰ ਨਿੱਗੀ ਕੀਤੀ। ਤਲਵਾਰ ਦੀ ਮੁੱਠ ਨਿੱਕੀ ਕੀਤੀ। ਹਰ ਤੋਂ ਇੰਨਾ ਡਰਦਾ ਸੀ ਕਿ ਇਹਨੇ ਸਲੂਟ ਮਾਰੇ, ਬਾਦਸ਼ਾਹ ਨੂੰ ਇੰਜ ਕਰਕੇ ਨਾ ਕਲੀ ਲੱਤ ਮਾਰਨ ਡਿਆ ਆ ਹੱਥੇ ਤੇ। ਨਹੀਂ ਇੰਜ ਕਰਕੇ ਨਾ ਕਰੇ। ਇੱਡੀ ਠੱਕੀ ਤਲਵਾਰ ਲੈ ਗਿਆ ਜੰਗ 'ਚ ਭਾਈ, ਨਾਲ ਉਹਨੂੰ ਤੇਜ਼ ਵੀ ਕਰਨ ਦੇ, ਨਾਲ ਲੜੀ ਵੀ ਜਾ। ਨਾਲ ਬੱਟਾ ਫੜਿਆ, ਬੱਟੇ ਨਾਲ ਮਾਰ ਕੇ ਉਹਨੂੰ ਮਾਰ ਕੇ ਵੀ ਬੱਟੇ ਨਾਲ। ਉਹਨਾਂ ਨੇ ਕਿਹਾ ਭਾਈ ਜੁਮੇਰਾਤ ਤੋਂ ਜੰਗ ਸ਼ੁਰੂ ਹੋ। ਕਹਿੰਦਾ ਨਹੀਂ ਜੀ ਕੰਮ ਵਾਲਾ ਦਿਨ। ਅੱਛਾ ਇੰਨੀ ਠੰਡ ਲੱਗਦੀ, ਬਾਦਸ਼ਾਹ ਨੇ ਕਿਹਾ ਸੁਬਹ ਤੂੰ ਜਾਣਾ ਜੰਗ ਲੜਨ, ਤੇ ਇੱਧਰ ਤਲਵਾਰ ਚੁੱਕੀ, ਤੇ ਅੰਗੀਠੀ ਚੁੱਕੀ ਕੋਲਿਆ, ਤੇ ਤੁਰਿਆ ਜਾ ਰਿਹਾ। ਮਿੱਠੇ ਨੂੰ ਆਮ ਮਹਿਫਲ 'ਚੋਂ ਲਾਈਵ 'ਚੋਂ ਛਿੱਤਰ ਪੈ ਗਏ। ਕਿਉਂ? ਉੱਥੇ ਜਾ ਕੇ ਕਹਿੰਦੇ ਆ ਏ ਓਏ, ਉਹ ਅਸਲਾਮ ਅਲੈਕੁਮ ਪੂਰਾ ਕਹਿ, ਅੱਛਾ ਮੈਸੇਜ ਵਾਲਾ ਲਿਖਣ ਦੇ ਆ ਏ ਓਏ। ਬੀਗੋ ਤੇ ਬਰੀ ਦਿਖਾਉਂਦੇ ਯਾਰ ਉੱਤੇ ਕਰੇ ਤੇ ਬੀਗੋ ਤੇ ਬਰੀ ਬਹੁਤ। ਇਮਲੀ ਦੇ ਘਰ ਚੋਰ ਹੈ, ਇਹਦਾ ਦਾਦਾ ਕਮਰੇ ਕਹਿੰਦਾ ਕੌਣ ਆ? ਕਹਿੰਦਾ ਕੋਈ ਨਹੀਂ ਚੋਰ ਆ। ਕੋਈ ਆਪ ਆ। ਨਹੀਂ ਦਾਦਾ ਕਹਿੰਦਾ ਕੌਣ ਆ ਚੋਰ? ਕਹਿੰਦਾ ਕੋਈ ਨਹੀਂ ਆਪ ਹੀ ਆ।
ਇੰਨੇ ਚੋਰ ਇਹਨਾਂ ਦੇ ਵਾਕਫ ਸੀ 7 ਵਜੇ ਸ਼ਾਮ ਨੂੰ ਪੁੱਛਣ ਵੀ ਆਉਂਦੇ ਸੀ ਹੈ ਕੁਛ ਘਰ ਅੱਜ। ਇਸ ਤਰ੍ਹਾਂ ਜੈਨੂਨ ਵਾਕਿਆ ਵਾ, ਚੋਰ ਆਇਆ ਪਤਾ ਨਹੀਂ ਕਿਹੜੇ ਸ਼ਹਿਰ, ਉਹ ਕਹਿੰਦੇ ਰੋਟੀ ਖਾ ਕੇ ਆ ਤੇ ਉਹਨਾਂ ਦੀ ਮਾਈ ਦੇ ਕੋਲੋਂ ਪਿਆਰ ਲੈ ਕੇ ਜਾਣ ਲੱਗੇ ਚੋਰ। ਅਸੀਂ ਖਬਰ ਆਈ ਸੀਗੀ। ਤੇ ਉਹ ਜੇ ਸੀ ਬੱਚੀ ਦਾ ਉਹਨਾਂ ਬਣਾਇਆ ਤੇ ਉਹ ਕੱਢਣ ਡੇ ਸੀ ਤੇ ਮਾਈ ਰੋਣ ਲੱਗ ਪਈ, ਕਹਿੰਦੀ ਪੁੱਤਰਾ ਬੜੀ ਮੁਸ਼ਕਲ ਨਾਲ ਬਣਾਇਆ ਸੀ ਮੈਂ ਜੇ। ਕਹਿੰਦਾ ਕੋਈ ਨਹੀਂ ਮਾਈ ਅੱਲਾ ਹੋਰ ਦੇ ਦੋ। ਉਹ ਲੈ ਕੇ ਸਾਰਾ ਚਲੇ ਗਏ। ਉਹ ਬੰਦਾ ਮਾੜਾ ਜਿਹਾ ਸੀ ਨਾ, ਉਹਨੇ ਕਿਹਾ ਪੁੱਤ ਬੜੀ ਮੁਸ਼ਕਲ ਬਣਾਇਆ, ਕਹਿੰਦਾ ਇੰਨੀ ਮੁਸ਼ਕਲ ਬਣਾਇਆ ਤੇ ਆ ਇਦਾਂ ਦਾ ਬਣਾਇਆ ਫੜ ਗਿਆ। ਇਮਲੀ ਨੂੰ ਭਾਈ ਇਮਲੀ ਨੂੰ ਇੱਕ ਫਕੀਰ ਕਹਿੰਦਾ ਮੇਰੀ ਝੋਲੀ 'ਚ ਕੁਛ ਪਾ, ਇਹਨੇ ਬੰਬ ਪਾਤਾ ਉਹਦੀ ਚੋਂ। ਗਲ 'ਚ ਵਾਇਰ ਲਾ ਕੇ ਪਾ ਕੇ ਕਹਿੰਦਾ ਮੈਨੂੰ ਗਨੀ ਬਾਈ ਕੋ ਲੈ। ਇੰਡੀਆ ਦੇ ਸ਼ਾਇਰ ਨੂੰ ਫੋਨ ਕਰਕੇ ਕਹਿੰਦੇ ਸਾਨੂੰ ਤਰਾਨਾ ਹੀ ਲਿਖ ਦੇ ਕੋਈ। ਸਰਦੀਆਂ ਦੇ ਥੜੀ ਤੇ ਬੈਠਾ ਤੇ ਇੰਜ ਕਰਕੇ ਚਾਦਰ ਦੀ ਬੁੱਕਲ ਮਾਰੀ, ਵਿੱਚ ਕੁੱਤਾ ਵੀ ਲਪੇਟ ਲਿਆ। ਨਹੀਂ ਪਹਿਲੇ ਕੁੱਤੇ ਫੜ ਕੇ ਲਿਆਉਂਦਾ 4-5 ਵਾਰਾ ਜਿਹੜੇ ਖੱਟਿਆਂ ਦੇ ਲੋ ਖਿੱਚ ਕੇ ਲਿਆ ਕੇ 4-5 ਇੱਧਰ ਫਿੱਟ ਕਰਕੇ ਉਤੋਂ ਚਦਰ ਲੈ ਕੇ ਬੈ ਤੇ ਨਿੱਗੇ ਰਿਹਾ। ਉਹਨਾਂ ਦੇ ਸਿਰਫ ਇਤੋਂ ਮੂੰਹ ਬਾਹਰ ਕੱਢਦੇ ਸਾਹ ਲੈ ਲੈ। ਖਰਗੋਵੇ ਦੇ ਕੰਨਾਂ ਤੇ ਫੜੇ ਗਏ ਤੇ ਹਰ ਕੋਈ ਕੱਚੂ ਕੁੰਮਾ ਨਹੀਂ ਹੁੰਦਾ। ਇਮਲੀ ਸਵੇਰੇ ਕੰਮ ਤੇ ਜਾਣ ਲੱਗਾ, ਇੰਜ ਕਰਕੇ ਨਿੱਛ ਮਾਰੀ ਆਪ ਹੀ ਫਿਰ ਘਰ ਨੂੰ ਵਾਪਸ ਆ ਗਿਆ। ਦੱਸ ਯਾਰ ਸਿੱਧਾ ਜਾ ਸੰਡੇ ਨੂੰ ਕਹੀ ਜਾਵੇ ਐਕਸਰਸਾਈਜ਼ ਕਰਿਆ ਕਰ। ਛੱਡਦਾ ਜਾ ਸੱਪ ਗਲ 'ਚ ਪਈ ਸੱਪ ਗਲ 'ਚ ਅੱਛਾ ਯਾਰ ਨਹੀਂ ਤੂੰ ਇੱਕ ਵਿਆਹ ਤੇ ਗਿਆ ਤੇ ਉੱਥੇ ਐਵੇਂ ਬੁੜੇ ਨੂੰ ਫਸਾਤਾ, ਕਹਿੰਦਾ ਹੁਣ ਅੱਬੂ ਆਪਣੇ ਉੱਤੋਂ ਟਾਇਰ ਲਗਾਉਣ ਵਾਲੀ ਆਈਟਮ ਕਰਨਗੇ। ਉਹ ਤੇ ਜ਼ੇਨ 'ਚ ਵੀ ਨਹੀਂ। ਇੱਕ ਕੱਚੂ ਘੁਮਾ ਇਮਲੀ ਵੇਖ ਕੇ ਕਹੀਏ ਆ ਕੋਲੇ ਇਹ 'ਚ ਕੁਛ ਹੈ ਬਣੀ ਆ। ਮੈਂ ਆਪ ਵੇਖਿਆ ਕਹਿੰਦਾ ਕੋਲੇ ਇਹ 'ਚ ਕੁਛ ਹੈ ਬਣੀ ਆ ਵਾ। ਜਦੋਂ ਉਹ ਕੱਚੂ ਕੁੰਮਾ ਸੀ ਉਹਨੇ ਧੋਣ ਬਾਹਰ ਕੱਢੀ। ਹੋਇਆ ਕੀ ਗੱਲ ਕਿ ਕੱਚੂ ਕੁੰਮਾ ਪਿਆ ਤੇ ਉਹਨੂੰ ਇਹ ਨਹੀਂ ਪਤਾ ਵੀ ਇਹ ਉਹਦਾ ਹਿੱਸਾ ਵਾ। ਉਹਨੂੰ ਚੁੱਕ ਕੇ ਖੜਕਾ ਕਹਿੰਦਾ ਕੋਲੇ ਜਿਹੇ ਦੇ ਅੰਦਰ ਨਾ ਕੋਈ ਚੀਜ਼ ਬੜੀ ਉਹ ਤਾਂ ਕਹਿੰਦੇ ਮੈਂ ਆਪ ਵੇਖੀ। ਉਹਨੂੰ ਸੱਚਾ ਵੀ ਉਹਨੂੰ ਚੁੱਕ ਕੇ ਖੜਕਾ ਲਿਆ। ਉਹ ਲੱਗ ਨਾ ਲਿਆ। ਇਹ ਕਿਹੜੀ ਗੱਲ ਆ? ਕਹਿੰਦਾ ਕੋਲੇ ਜਿਹੇ ਦੇ ਅੰਦਰ ਕੋਈ ਚੀਜ਼ ਬੜੀ ਹੈ। ਕੱਚੂ ਕੁੰਮੇ ਦੀ ਧੋਣ ਕੱਢ ਕੇ ਵਿੱਚ ਟਾਚ ਲਾ ਕੇ ਤੇ ਫਲੈਟ ਵਾਲੀ ਟੋਪੀ ਬਣਾਈ ਤੇ ਬਾਪਟਾ ਦੇ ਵੱਡੇ ਅਫਸਰ ਨੂੰ ਗਿਫਟ ਕਰ ਰਿਹਾ ਕਹਿੰਦਾ ਸਾਰੇ। ਇੰਜ ਕਰਕੇ ਕੱਚੂ ਕੁੰਮੇ ਨੇ ਧੌਣ ਬਾਹਰ ਕੱਢੀ, ਕਾਲੂ ਨੇ ਧੌਣ ਤੇ ਉਸ ਤਰ੍ਹਾਂ ਫੇਰਤਾ। ਕੱਚੂ ਕੁੰਮੇ ਨੇ ਆਇਆ ਕਰਕੇ ਧੋਣ ਕੱਢੀ, ਤੂੰ ਰੈਂਡੀ ਦਾ ਸਟਾਈਲ ਮਾਰਨ ਦਿਆ। ਰੇਡੀਓ ਵਾਲਾ ਅੱਛਾ, ਨੇ ਘਰ ਕੱਚੂ ਕੁੰਮਾ ਰੱਖਿਆ। ਇੱਕ ਬੰਦਾ ਆਇਆ, ਨਾਜ਼ਰੀਨ ਪ੍ਰੋਗਰਾਮ ਦਾ ਟਾਈਮ ਹੋ ਗਿਆ, ਆਪਣਾ ਖਿਆਲ ਰੱਖੋ। ਇੱਕ ਬੰਦਾ ਆਇਆ, ਕਹਿੰਦਾ ਇਹ ਕੀ ਕਰਦੇ? ਕਹਿੰਦਾ ਜੀ ਬਦਾਮ ਤੋੜਨ ਲਈ ਰੱਖਿਆ। ਕਿਤੇ ਬਾਵਾ ਦੇਰ ਕੱਚੂ ਘੁਮੇ ਨੂੰ ਉਹਨੇ ਧੋਣ ਨਹੀਂ ਬਾਹਰ ਕੱਢੀ ਤੇ ਚੁੱਕ ਕਹਿੰਦਾ ਲੱਗਦਾ ਸੈਲ ਮੋ ਕੇ। ਕੱਚੂ ਕੁੰਮੇ ਦੋ ਖਾਲੀ ਕਰਕੇ ਤਕੜੀ ਵਟਾ ਬਣਾਇਆ ਵਿਲੇ ਵਿਲੇ। ਤਕੜੀ ਬਣਾਈ। ਓਕੇ ਜੀ, ਚਲੋ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ, ਫਿਰ ਤੁਹਾਡਾ ਕੱਲ ਮੁਲਾਕਾਤ ਹੋਏਗੀ। ਅੱਲਾਹ ਹਾਫਿਜ਼। ਕੱਚੂ ਕੁੰਮਾ ਫੜ ਕੇ ਉਹ ਘੁਮਾਉਣ ਵਾਲੀ ਆ, ਘੁੰਮ ਗਿਆ ਸਿੱਟਾ ਵਿਆਹ ਗਈ। ਨਹੀਂ ਕੱਲ ਹੀ ਮੁਲਾਕਾਤ। ਕੱਲ ਹੀ ਮੁਲਾਕਾਤ। ਉਹ ਕਹਿੰਦਾ ਨਾ ਜਿਵੇਂ ਬਾਬਾ ਨੇ ਉੱਠ ਕੇ ਕਹਿੰਦਾ ਨਹੀਂ ਪੁੱਤ, ਕਹਿੰਦਾ ਥਾਣੇ ਹੀ ਚੱਲੋ। ਨਹੀਂ ਸ਼ਿਕਾਇਤ ਹੀ ਲੱਗੀ। ਸ਼ਿਕਾਇਤ ਘਰ ਦੱਸਾਂਗਾ। ਆਹੋ